ਜਦੋਂ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਾਲ ਜਥੇਦਾਰ ਅਕਾਲ ਤਖਤ ਵੀ ਇੱਕ ਧਿਰ ਬਣਦੇ ਦਿਖ ਰਹੇ ਨੇ, ਤਾਂ ਅੱਜ ਵਾਲੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਵਿੱਚ ਉਹਦੀਆਂ ਗੜਬੜਾਂ ਕਰਕੇ ਅਕਾਲ ਤਖਤ ਸਾਹਿਬ ਤੇ ਸੰਮਣ ਕਰ ਲਿਆ ਗਿਆ। ਇਹ ਗੱਲ ਆਖੀ ਗਈ ਆ ਕਿ ਇੱਕ ਕੋਈ ਵੀਡੀਓ ਆ ਜਿਹਦੇ ਵਿੱਚ ਭਗਵੰਤ ਮਾਨ ਸ਼ਰਾਬੀ ਹਾਲਾਤ ਵਿੱਚ ਕੁਝ ਗਲਤ ਕਰਦਾ ਹੈਗਾ ਕਿ ਉਹਨੇ ਸ਼ਰਾਬ ਦੇ ਜਿਹੜੇ ਛਿੱਟੇ ਜੇ ਮਾਰੇ ਆ, ਜਿਹੜੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ, ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਆ। ਹੁਣ ਆਪਾਂ ਨੂੰ ਸਭ ਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਵਾਰ-ਵਾਰ ਭਗਵੰਤ ਮਾਨ ਨੇ ਬੇਜਾਬਤਾ ਤਹਿਜ਼ੀਬ ਨੂੰ ਛਿੱਕੇ ਟੰਗ ਕੇ ਬੋਲਣ ਮੌਕੇ ਕੋਈ ਕਸਰ ਨਹੀਂ ਛੱਡੀ ਕਿ ਮੈਨੂੰ ਸੱਦੋ ਅਕਾਲ ਤਖਤ ਸਾਹਿਬ ਤੇ ਮੈਂ ਦੇਖਦਾ ਇਹ ਕੀ ਕਰ ਲੈਣਗੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਣ ਮੌਕੇ ਜੋ ਗੱਲਾਂ ਜਥੇਦਾਰ ਗੜਗੱਜ ਨੇ ਕੀਤੀਆਂ, ਉਹਦੇ ਵਿੱਚ ਉਹਨੇ ਉਹ ਸਾਰੇ ਬਿਆਨ ਵੀ ਦਿਖਾਏ ਕਿ ਅੱਡ-ਅੱਡ ਮੌਕਿਆਂ ਦੇ ਉੱਤੇ ਕਿੰਨੀ ਵਾਰ ਕਹਿ ਚੁੱਕਿਆ ਵਾ ਕਿ ਗੁਰੂ ਦੀ ਗੋਲਕ 'ਚ ਪੈਸੇ ਨਾ ਪਾਇਆ ਕਰੋ। ਇਹ ਗੱਲ ਸੱਚੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਬੀਤੇ ਦੌਰ ਵਿੱਚ ਜਾਂ ਅੱਜ ਵੀ ਬਹੁਤ ਗੜਬੜਾਂ, ਘਾਟਾਂ, ਕਮਜ਼ੋਰੀਆਂ ਕਰਕੇ ਆਪਣਾ ਲੋਕਾਂ ਦੇ ਵਿੱਚ ਉਹ ਥਾਂ ਨਹੀਂ ਰਹਿਣ ਦਿੱਤਾ ਜਿਹੜਾ ਹੋਣਾ ਚਾਹੀਦਾ ਹੈ। ਪਰ ਕੀ ਇੰਨੀ ਗੱਲ ਦੇ ਨਾਲ ਹਰੇਕ ਮੌਕੇ ਹਰੇਕ ਨੂੰ ਖੁੱਲ੍ਹ ਮਿਲ ਗਈ ਕਿ ਉਹ ਅਕਾਲ ਤਖਤ ਸਾਹਿਬ ਦੇ ਜਾਂ ਹੁਕਮਨਾਮਿਆਂ ਦੇ ਜਾਂ ਜਥੇਦਾਰ ਸਾਹਿਬਾਨ ਦੇ ਖਿਲਾਫ ਐਵੇਂ ਬੋਲਦਾ ਫਿਰ? ਭਗਵੰਤ ਮਾਨ ਜਦੋਂ ਆਮ ਕਮੇਡੀਅਨ ਸੀ ਹੋਰ ਗੱਲ ਸੀ, ਜਦੋਂ ਕੋਈ ਮੁੱਖ ਮੰਤਰੀ ਵਰਗੇ ਅਹੁਦੇ ਤੇ ਹੋਵੇ ਉਹਦੇ ਤੋਂ ਇੱਕ ਖਾਸ ਤਰੀਕੇ ਦੇ ਤਹਿਜ਼ੀਬ ਦੀ, ਸਲੀਕੇ ਦੀ ਮੰਗ ਹੁੰਦੀ ਆ, ਹੋਣੀ ਸੁਭਾਵਿਕ ਆ। ਪਰ ਜਿਸ ਦਿਨ ਤੋਂ ਭਗਵੰਤ ਮਾਨ ਨੇ ਕੁਰਸੀ ਸੰਭੀ ਹੈ ਉਹ ਇਹ ਗੱਲ ਕਦੇ ਇਹਨੂੰ ਨੇੜੇ ਹੀ ਨਹੀਂ ਆਉਣ ਦਿੱਤਾ ਵੀ ਤਹਿਜ਼ੀਬ ਕਿਹਨੂੰ ਕਹਿੰਦੇ ਆ। ਇਸ ਦੌਰ ਵਿੱਚ ਭਗਵੰਤ ਮਾਨ ਜਦੋਂ ਵੀ ਬੋਲਦਾ ਗੁਰੂ ਦੀ ਗੋਲਕ ਦੇ ਖਿਲਾਫ, ਜਦੋਂ ਨਫ਼ਰਤ ਨਾਲ, ਜਾਣੀ ਕਿ ਉਹ ਕਹਿੰਦਾ ਵੀ ਤੁਸੀਂ ਪੈਸੇ ਪਾਉਣੇ ਬੰਦ ਕਰੋ, ਇਹ ਗੱਲ ਆਏ ਦਿਨ ਆਉਂਦੀ ਹੈ ਕਿ ਫਿਰ ਜੀ ਪਤਤਾਂ ਦੇ ਪੈਸੇ ਨਾ ਲਿਆ ਕਰੋ। ਸਭ ਤੋਂ ਮਾੜਾ ਇਹਦਾ ਉਹਨੇ ਗੱਲ ਜਿਹੜੀ ਕਹੀ ਕਿ ਪਤਾ ਨਹੀਂ ਕਿੱਥੋਂ ਮਰਿਆਦਾ ਕੱਢ ਲਿਆਉਂਦੇ ਆ। ਦੱਸੋ ਭਾਈ, ਮਰਿਆਦਾ ਕਿੱਥੋਂ ਕੱਢ ਲਿਆਉਂਦੇ ਆ? ਸਮਝ ਹੁਣ ਸਾਰਿਆਂ ਨੂੰ ਹੀ ਹੈ ਕਿ ਇਹ ਸਿਆਸਤ ਦੀ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ 24 ਘੰਟਿਆਂ ਵਿੱਚ ਪੰਜਾਬ ਦੇ ਵਿੱਚ ਜੋ ਲਗਾਤਾਰ ਕਤਲਾਂ ਦੀਆਂ ਵਾਰਦਾਤਾਂ ਚੱਲ ਰਹੀਆਂ ਨੇ, ਉਹਦੇ ਤਹਿਤ ਇੱਕ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਜਗਰਾਓਂ ਇਲਾਕੇ 'ਚ ਜਿਹੜੇ ਦੋ ਵੱਡੇ ਕਤਲ ਹੋਏ ਜਿਨ੍ਹਾਂ ਦੀ ਪੂਰੀ ਚਰਚਾ, ਇਹਨਾਂ ਕਤਲਾਂ ਨੇ ਬੇਸ਼ੱਕ ਪਹਿਲਾਂ ਲਗਾਤਾਰ ਕਤਲ ਹੋ ਹੀ ਰਹੇ ਨੇ, ਗਾਂ ਵੀ ਲੱਗਦਾ ਰੁਕਣੇ ਨਹੀਂ, ਪਰ ਲੋਕਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ। ਜਿਹੜਾ ਜਗਰਾਓਂ ਇਲਾਕੇ 'ਚ ਹੁਣੇ ਕਤਲ ਦੀ ਖਬਰ ਆ ਰਹੀ ਆ, ਉਹ ਸਰਬਜੀਤ ਕੌਰ ਮਾਣੂਕੇ ਦਾ MLA ਦਾ ਭਤੀਜਾ ਦੱਸਿਆ ਜਾਂਦਾ। ਇੱਕ MLA ਦਾ ਭਤੀਜਾ ਮਾਰ ਕੇ ਜੇ ਅਗਲੇ ਕਹਿੰਦੇ ਆ ਵੀ ਆਹ ਸੁੱਟਿਆ ਪਿਆ ਤੁਹਾਡਾ ਤੇ ਤੁਸੀਂ ਕਰ ਲੋ ਕੀ ਕਰ ਹੁੰਦਾ, ਇੱਥੋਂ ਆਮ ਬੰਦੇ ਦਾ ਕੀ ਹੋ? ਪਰ ਆਮ ਬੰਦੇ ਦੀ ਗੱਲ ਕੀ ਕਰੀਏ, ਆਪਦੇ ਆਪ ਨੂੰ ਆਮ ਆਦਮੀ ਪਾਰਟੀ ਕਹਾਉਣ ਵਾਲਿਆਂ ਦਾ ਰਾਜ ਆ। ਆਮ ਆਦਮੀ ਪਾਰਟੀ ਦਾ ਸਰਪੰਚ ਜਰਮਲ ਸਿੰਘ ਇੱਥੇ ਵਿਆਹ ਤੇ ਅੰਮ੍ਰਿਤਸਰ ਆਉਂਦਾ, ਬਲਟੋਹਾ ਸੰਧੂਆਂ ਪਿੰਡ ਤਰਨਤਾਰਨ ਦੇ ਜ਼ਿਲ੍ਹੇ 'ਚ ਪੈਂਦਾ, ਬਾਰਡਰ ਵਾਲੇ ਪਾਸੇ ਨੂੰ, ਜਿੱਥੇ ਇੱਕ ਭਾਈ ਸੁਖਦੇਵ ਸਿੰਘ ਬੱਬਰ ਦਾ ਪਿੰਡ ਵਾ ਦਾਸੂਵਾਲ। ਇਸ ਇਲਾਕੇ ਦੇ ਵਿੱਚ ਇਹ ਪਿੰਡ ਬੜਾ ਮਸ਼ਹੂਰ ਆ, ਬਲਟੋਹਾ ਸੰਧੂ। ਇੱਥੋਂ ਦਾ ਸਰਪੰਚ ਝਰਮਲ ਸਿੰਘ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਾਈਪਾਸ ਆ ਬੇਰਕੇ ਵਾਲਾ, ਇੱਥੇ ਕੱਲ ਮੈਰਿਜ ਪੈਲਸ ਵਿੱਚ ਬੈਠਾ ਤੇ ਸਰਦਾ ਪੁੱਜਦਾ ਬੰਦਾ, ਉਹਦੇ ਨਾਲ ਇਲਾਕੇ ਦਾ ਵਿਧਾਇਕ ਸਰਵਣ ਸਿੰਘ ਧੁੰਨ MLA ਦਾ, ਉਹ ਵੀ ਬੈਠਾ ਤੇ ਹੋਰ ਵੀ ਕਾਫੀ ਸਾਰੇ ਪਤਵੰਤੇ ਜਾਂ ਮੋਹਤਬਰ ਜਾਂ VIP ਲੋਕ ਬੈਠੇ ਆ। ਦੋ ਮੁੰਡੇ ਕਲੀਨ ਸ਼ੇਵਡ ਵਿਆਹ 'ਚ ਆਉਂਦੇ ਆ ਤੇ ਜਿੱਥੇ ਉਹ ਸਰਪੰਚ ਆਪਦੇ ਮੂਡ 'ਚ ਬੈਠਾ, ਉਹਦੇ ਮਗਰਲੇ ਪਾਸੇ ਆ ਕੇ ਖੜ ਕੇ ਬੜੀ ਮੌਜ ਨਾਲ, ਬੜੀ ਸਹਿਜ ਨਾਲ ਆਪਦਾ ਹਥਿਆਰ ਕੱਢਦੇ ਆ, ਉਹਦੇ ਸਿਰ ਦੇ ਮਗਰਲੇ ਪਾਸੇ ਪੱਗ ਦੇ ਉੱਤੇ ਗੋਲੀ ਮਾਰ ਕੇ ਸਿਰ ਉਹਦਾ ਪਾੜ ਕੇ ਤੇ ਬੜੀ ਮੌਜ ਨਾਲ ਚਲੇ। ਇਹ ਵਾਰਦਾਤਾਂ ਆਮ ਹੋ ਗਈਆਂ। ਹੁਣ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰਦੇ ਆ, ਜਦੋਂ ਵੀ Facebook ਜਾਂ ਕੋਈ ਹੋਰ
ਸੋਸ਼ਲ ਮੀਡੀਆ ਅਕਾਊਂਟ ਖੋਲਦਾ ਬੰਦਾ ਤਾਂ ਸਾਹਮਣੇ ਇਹੋ ਜਿਹਾ ਕੁਝ ਹੀ ਮਿਲਦਾ। ਇਹ ਕਤਲੋ ਗਾਰ ਦਾ ਜਿਹੜੀ ਇਹ 1984 ਤੋਂ ਬਾਅਦ ਵਾਲੇ ਦੌਰ ਵਿੱਚ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਸੀ ਤਾਂ ਉਹਨਾਂ ਦਾ ਕੋਈ ਅਰਥ ਹੁੰਦਾ ਸੀ। ਬਹੁਤੀਆਂ ਵਾਰਦਾਤਾਂ ਜਿਹੜੀਆਂ ਸੀ ਉਹਨਾਂ ਦੇ ਮਗਰ ਕੋਈ ਨਾ ਕੋਈ ਤਰਕ ਜਿਹੜਾ ਹੈਗਾ ਉਹ ਦੱਸਿਆ ਜਾਂਦਾ ਸੀ ਕਿ ਇਹ ਕੀ ਕਹਾਣੀ ਹੈ। ਤੇ ਜਦੋਂ ਕੋਈ ਪੁਲਿਸ ਵੱਲੋਂ ਮੁਕਾਬਲੇ ਦੀ ਖਬਰ ਆਉਂਦੀ ਸੀ ਤਾਂ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਫੜ ਕੇ ਮਾਰਿਆ। ਸੋ ਅਸੀਂ 1984 ਤੋਂ 95 ਦੇ ਵਿਚਾਲੇ ਜੋ ਕੁਝ ਇਸ ਧਰਤੀ ਨੇ ਦੇਖਿਆ ਹੰਢਾਇਆ ਉਹਦੇ ਵਿੱਚ ਲਾਵਾਰਸ ਲਾਸ਼ਾਂ ਵਾਲਾ, ਅਣਪਛਾਤੀਆਂ ਲਾਸ਼ਾਂ ਵਾਲਾ ਮਾਮਲਾ, ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਦਾਸਤਾਨ, ਥਾਣਿਆਂ ਕਚਹਿਰੀਆਂ 'ਚ ਹੋਏ ਤਸ਼ੱਦਦ ਦੀ ਕਹਾਣੀ, ਉਹਨੇ ਸਾਰੇ ਸੰਸਾਰ ਦੇ ਵਿੱਚ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੀ ਦਾਸਤਾਨ ਬਿਆਨ ਕੀਤੀ ਤੇ ਸਾਡੀ ਕੌਮ ਨਾਲ ਬਹੁਤ ਸਾਰੇ ਮੁਲਕਾਂ ਦੇ ਵਿੱਚ ਹਮਦਰਦੀ ਹੋਈ। ਲੋਕਾਂ ਨੇ ਚਿੱਠੀਆਂ ਲਿਖਾ ਕੇ ਬਾਹਰਲੇ ਮੁਲਕਾਂ 'ਚ ਸਿਆਸੀ ਸ਼ਰਨ ਲਈ ਕਿ ਸਾਡੀ ਧਰਤੀ ਉੱਤੇ ਕਤਲੇਆਮ ਹੋ ਰਿਹਾ। ਹੁਣ ਆ ਜਿਹੜਾ ਕੁਝ ਚੱਲ ਰਿਹਾ ਹੈ ਤਾਂ ਉਵੇਂ ਹੀ ਹਥਿਆਰ ਵੀ ਹੈ, ਉਵੇਂ ਕਤਲ ਹੋ ਰਹੇ ਨੇ, ਉਵੇਂ ਪੁਲਿਸ ਮੁਕਾਬਲੇ ਵੀ ਬਣਾ ਰਹੀ ਹੈ। ਪਰ ਇਹ ਗੱਲ ਤੇ ਉਹ ਗੱਲ ਜ਼ਮੀਨ ਅਸਮਾਨ ਦਾ ਫਰਕ। ਮੈਂ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਨਾਭੇ ਜੇਲ੍ਹ ਦੀ ਗੱਲ ਨਿੱਕੀ ਜੀ ਸੁਣਾ ਕੇ ਗੱਲ ਅੱਗੇ ਤੋਰਾਂ। 2007, 8, 9, 10 ਅਸੀਂ ਜੇਲ੍ਹ 'ਚ ਸੀਗੇ ਨਾਭੇ। ਉੱਥੇ ਬਠਿੰਡੇ ਏਰੀਏ ਦੇ ਕੁਛ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੂੰ ਅੱਜ ਗੈਂਗਸਟਰ ਕਿਹਾ ਜਾਂਦਾ, ਇਹੋ ਜਿਹੀ ਫਿਤਰਤ ਵਾਲੇ ਫੜੇ ਹੋਏ, ਉਹਨਾਂ ਦਾ ਪਹਿਲੋਂ ਬਠਿੰਡੇ ਰੱਖਿਆ ਹੋਣਾ ਪੁਲਿਸ ਨੇ, ਸਰਕਾਰ ਨੇ, ਫਿਰ ਉਹਨਾਂ ਦਾ ਚਲਾਨ ਹੋ ਗਿਆ, ਉਹ ਸਾਡੇ ਕੋਲ ਨਾਭੇ ਆਏ। ਥੋੜੇ ਦਿਨਾਂ ਬਾਅਦ ਸਾਡਾ ਉਹਨਾਂ ਨਾਲ ਮੇਲ ਮਿਲਾਪ ਜਿਹਾ ਜਦੋਂ ਹੋਇਆ ਤੇ ਇੱਕ ਦਿਨ ਉਹ ਗੱਲ ਕਰਨ ਲੱਗ ਗਿਆ ਮੁੰਡਾ ਕਿ ਅਸੀਂ ਵੀ ਅਸਲੇ ਨਾਲ ਫੜੇ ਜਾਂਦੇ ਆ, ਅਸੀਂ ਵੀ ਕਤਲੋ ਗਾਰਦ ਵਾਲੇ ਹੀ ਆ, ਪਰ ਜੋ ਤੁਹਾਡਾ 6 ਨੰਬਰ ਹਾਤੇ ਵਾਲਿਆਂ ਦਾ ਟੌਰ ਆ, ਜੇ ਇੱਥੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਤੁਹਾਡੇ ਕੋਲ ਆ, ਤੁਹਾਡੇ ਹਾਤੇ ਦਾ ਜਿਹੜਾ ਵੀ ਮੁੰਡਾ ਚਾਹਵੇ, ਸਿੰਘ ਚਾਹਵੇ, ਉਹ ਜਦੋਂ ਚਾਹਵੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਸੰਭਾਲ ਪਾਠ ਕਰ ਸਕਦਾ। ਸਾਡੇ ਤੇ ਰੋਕਾਂ ਨੇ, ਆ ਸਾਡੇ ਲਈ ਦਿਨ ਮਿੱਥੇ ਹੋਏ ਨੇ ਕਿ ਫਲਾਨਾ ਹਾਤਾ ਇੰਨੀ ਇਸ ਦਿਨ ਜਾਊਗਾ ਉੱਥੇ ਜੇਲ੍ਹ ਦੇ ਹਸਪਤਾਲ 'ਚ। ਤੁਸੀਂ ਜਦੋਂ ਮਰਜ਼ੀ ਕੋਈ ਵੀ ਜਾ ਸਕਦਾ 6 ਨੰਬਰ ਹਾਤੇ ਵਾਲਾ। ਜੇ ਕੰਟੀਨ ਤੇ ਆ ਉੱਥੇ ਵੀ ਮਤਲਬ ਸਾਫ਼ ਪਤਾ ਹੁੰਦਾ ਵੀ 6 ਨੰਬਰ ਹਾਤੇ ਵਾਲੇ ਬੰਦੇ ਆ ਜਿਹੜੇ, ਉਹਨਾਂ ਨੂੰ ਸਭ ਤੋਂ ਪਹਿਲਾਂ ਭੁਗਤਾਇਆ ਜਾਂਦਾ। ਵਾਰ-ਵਾਰ ਹੁੰਦਾ ਵੀ 6 ਨੰਬਰ ਹਾਤੇ ਵਾਲਾ ਤਾਂ ਨਹੀਂ ਕੋਈ ਆਇਆ। ਤੇ ਜੇਕਰ ਤੁਹਾਡੇ ਜਿਹੜਾ ਹਾਤਾ 6 ਨੰਬਰ ਇਹਦਾ ਦੇਖਿਆ ਜਾਵੇ ਤਾਂ ਇੱਕ ਵੱਖਰਾ ਹੀ ਟੌਰ ਆ ਵੀ ਪਰਨੇ ਪੀਲੇ ਕਾਲੇ ਨੀਲੇ ਬੰਨੇ ਹੋਏ ਨੇ ਸਾਰੇ ਨੌਜਵਾਨ। ਮਤਲਬ ਉਹਨੇ ਇਸ ਤਰੀਕੇ ਨਾਲ ਬਿਆਨਬਾਜ਼ੀ ਜੀ ਕੀਤੀ ਵੀ ਜਿਵੇਂ ਉਹਦੇ ਮਨ ਵਿੱਚ ਇੱਕ ਇਹ ਰਸ਼ਕ ਜਿਹਾ ਹੋਵੇ ਕਿ ਕਾਸ਼ ਸਾਨੂੰ ਸਹੀ ਸੇਧ ਮਿਲੀ ਹੁੰਦੀ ਤੇ ਅਸੀਂ ਵੀ ਕੌਮ ਦੇ ਸੰਘਰਸ਼ ਦਾ ਹਿੱਸਾ ਬਣ ਸਕਦੇ। ਤੇ ਅੱਜ ਅਸੀਂ ਭਾਵੇਂ ਕਤਲਾਂ ਦੇ ਕੇਸ ਵਿੱਚ ਹਥਿਆਰਾਂ ਨਾਲ ਫੜੇ ਜਾਣ ਤੋਂ ਬਾਅਦ ਇੱਥੇ ਆ ਗਏ ਆ, ਪਰ ਸਾਡੀ ਕੋਈ ਇੱਜ਼ਤ ਨਹੀਂ ਹੈ, ਸਾਡੇ ਨਾਲ ਸਾਡੀ ਬੇਕਦਰੀ ਹੋ ਰਹੀ ਹੈ। ਆ ਜਿਹੜੇ ਮੁੰਡੇ ਇਸ ਮੌਕੇ ਇਸ ਗੈਂਗਸਟਰਵਾਦ ਦੀ ਭੇਂਟ ਚੜੇ ਹੋਏ ਨੇ, ਇਹਨਾਂ ਸਾਰਿਆਂ ਨੂੰ ਇਹ ਗੱਲ ਸਮਝਾਉਣ ਲਈ ਬੀਤੇ ਦੌਰ ਵਿੱਚ ਬੜੀ ਵਾਰ ਇਹ ਗੱਲਾਂ ਹੋਈਆਂ। ਕਈ ਲੀਡਰਾਂ ਨੇ, ਕਈ ਸਿਆਣਿਆਂ ਸੂਝਵਾਨ ਲੋਕਾਂ ਨੇ ਇਹ ਗੱਲ ਕਹੀ ਵੀ ਇਹ ਭਾਈ ਰਾਹ ਮਾੜਾ। ਇੱਥੋਂ ਤੱਕ ਕਿ ਜਿਹੜਾ ਇਸ ਹਿਸਾਬ ਕਿਤਾਬ ਦੇ ਵਿੱਚ ਜ਼ਿਆਦਾ ਚਰਚਾ 'ਚ ਆਇਆ ਮੁੰਡਾ ਜੈਪਾਲ ਭੁੱਲਰ, ਉਹਦੇ ਪਿਓ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਦੇ ਵਿੱਚ ਬਾਰ-ਬਾਰ ਹੋਰ ਵੀ ਕਈਆਂ ਨੇ ਕਿਹਾ ਵੀ ਭਾਈ ਇਹ ਰਾਹ ਜਿਹੜਾ ਹੈਗਾ ਇਹਦਾ ਕੋਈ ਅਰਥ ਨਹੀਂ। ਪਰ ਨਿੱਤ ਨਵਾਂ ਕਾਂਡ ਹੋ ਰਿਹਾ। YouTube ਚੈਨਲਾਂ ਵਾਲੇ ਇੰਟਰਵਿਊਜ਼ ਕਰ ਕਰਕੇ ਉਹਦੇ ਉੱਤੇ ਪੂਰੇ ਚੜ੍ਹਤ ਨਾਲ ਮੁੰਡੇ ਬੋਲਦੇ ਆ ਕਿ ਅਸੀਂ ਫਲਾਨਾ ਮਾਰਤਾ, ਅਸੀਂ ਫਲਾਨਾ ਮਾਰਨਾ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤਾਂ ਇਹ ਸਾਰਾ ਕੁਝ ਇੰਨਾ ਜ਼ਿਆਦਾ ਸਿਖਰ ਤੇ ਚਲੇ ਗਿਆ ਬਈ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ ਰਹੀ। ਇੱਧਰ ਜੱਗੂ ਭਗਵਾਨਪੁਰੀਆ ਜੀ, ਉਹ ਜੀ ਆ ਫਿਰ ਗੱਲਾਂ ਚੱਲ ਪੈਂਦੀਆਂ ਵੀ ਲਾਰੈਂਸ ਬਿਸ਼ਨੋਈ ਜਿਹੜਾ ਜੇਲ੍ਹ 'ਚ ਆ, ਪਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਸਾਡੇ ਹੀਰੋ ਨੇ, ਸਾਨੂੰ ਜਿਨ੍ਹਾਂ ਤੇ ਮਾਣ ਆ, ਉਹਨਾਂ ਦੇ ਕਤਲੋ ਗਾਰਦ ਦੀ ਜਿਹੜੀ ਇੰਡੀਅਨ ਸਟੇਟ ਵੱਲੋਂ ਪਾਲਿਸੀ ਚੱਲ ਰਹੀ ਆ ਉਹਦੇ ਵਿੱਚ ਵਰਤਿਆ ਜਾ ਰਿਹਾ ਉਹਦਾ ਨਾਂ ਤੇ ਉਹਦੇ ਬੰਦੇ।
ਫਿਰ ਪਿੱਛੇ ਜੇ ਇੱਕ ਪਿਛਲੇ ਹਫ਼ਤੇ ਆਪਾਂ ਵੀ ਚਰਚਾ ਕਰ ਹਟੇ ਆ ਵੀ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਇਹਨਾਂ ਗੁੰਡੇ ਬਦਮਾਸ਼ਾਂ ਜਾਂ ਗੈਂਗਸਟਰ ਸਮਝੇ ਜਾਂਦੇ ਮੁੰਡਿਆਂ ਦੇ ਹੱਥੋਂ ਪੰਜਾਬ ਦੇ ਵਿੱਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਮੇਤ ਕੁਝ ਨੌਜਵਾਨਾਂ ਨੂੰ ਮਾਰਨ ਦੀ ਜਾਂ ਬਾਹਰਲੇ ਮੁਲਕਾਂ 'ਚ ਜਿਹੜੇ ਸਾਡੇ ਪੰਥ ਨੂੰ ਕੌਮ ਨੂੰ ਰੀਪ੍ਰਜੈਂਟ ਕਰਦੇ ਆ ਉਹਨਾਂ ਨੂੰ ਕਤਲ ਕਰਾਉਣ ਦੀ ਗੱਲ ਚੱਲੀ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹਦੇ ਬਾਰੇ ਸਾਡੀ ਕੌਮ ਦੇ ਵਿੱਚ ਜਿਸ ਪ੍ਰਾਇਓਰਟੀ ਨਾਲ ਜਿਸ ਤਰਜੀਹ ਨਾਲ ਗੱਲ ਛੇੜਨੀ ਚਾਹੀਦੀ ਆ ਉਹ ਛੇੜ ਨਹੀਂ ਰਹੀ ਤੇ ਨੁਕਸਾਨ ਜਿਹੜਾ ਹੈਗਾ ਦਿਨੋਂ ਦਿਨ ਹੋ ਹੀ ਜਾ ਰਿਹਾ। ਤੇ ਇਹ ਜਿਹੜਾ ਕਤਲੋਗਾਰਦ ਦਾ ਸਿਲਸਿਲਾ ਇਹ ਪਤਾ ਨਹੀਂ ਹੋਰ ਕਿੰਨੇ ਕੁ ਘਰ ਪੱਟੂ, ਕਿੰਨੇ ਕੁ ਘਰਾਂ 'ਚ ਸੱਥਰ ਵਿਛਾਊ ਤੇ ਜਿਹੜੇ ਮਾਰਨ ਵਾਲੇ ਨੇ ਉਹ ਕਿਹੜਾ ਫਿਰ ਸੌਖੇ ਵਸਦੇ ਨੇ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਜਿਹੜੇ ਨੌਜਵਾਨ ਇਸ ਰਾਹ ਤੇ ਪੈ ਚੁੱਕੇ ਨੇ ਉਹਨਾਂ ਸਾਰਿਆਂ ਦੇ ਘਰਾਂ ਦੇ ਪੂਰਿਆਂ ਦੇ ਇਹ ਨਹੀਂ ਇਕੱਲੇ ਉਹਨਾਂ ਨੇ ਆਪਦੇ ਪੂਰੇ ਪਰਿਵਾਰ ਦੇ ਘਰ ਦੇ ਉਜਾੜੇ ਦਾ ਜਿਹੜਾ ਹੈਗਾ ਫਾਟਕ ਉਹ ਖੋਲ ਦਿੱਤਾ, ਸ਼ਟਰ ਚੱਕ ਦਿੱਤਾ ਹੋਇਆ। ਕਿਉਂਕਿ ਜਿਹੜਾ ਪਹਿਲਾਂ ਇੱਥੇ ਸਿੱਖ ਸੰਘਰਸ਼ ਵਿੱਚ ਨੌਜਵਾਨ ਆਏ ਉਹਨਾਂ ਦੀ ਸਮਾਜ ਵਿੱਚ ਇੱਕ ਸਤਿਕਾਰ ਵਾਲੀ ਥਾਂ ਸੀ। ਅੱਜ ਵੀ ਸਾਡੀ ਕੌਮ ਦੇ ਵਿੱਚ ਲੋਕ ਕਹਿੰਦੇ ਆ ਵੀ ਇਹ ਆੜਕੂ ਸੰਘਰਸ਼ ਵਿੱਚ ਰਹੇ ਆ, ਅੱਜ ਵੀ ਲੋਕ ਉਹਨਾਂ ਦਾ ਇੱਜ਼ਤ ਸਤਿਕਾਰ ਕਰਦੇ ਆ, ਪਰ ਇਹਨਾਂ ਦਾ ਕਿਹਨੇ ਸਤਿਕਾਰ ਕਰਨਾ। ਮੈਂ ਇਹ ਦੇਖ ਰਿਹਾ ਕਿ ਪਹਿਲਾਂ ਇੰਡੀਅਨ ਸਟੇਟ ਨੇ ਇੱਕ ਤਰੀਕੇ ਨਾਲ ਇਹ ਦੇਖਿਆ ਕਿ ਜਿਹੜੇ ਨੌਜਵਾਨ ਹਥਿਆਰਬੰਦ ਸੰਘਰਸ਼ ਦਾ ਹਿੱਸਾ ਬਣ ਜਾਂਦੇ ਆ ਉਹਨਾਂ ਨੂੰ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਕੌਮ ਸਤਿਕਾਰਦੀ ਆ ਤੇ ਜਦੋਂ ਉਹ ਫੜੇ ਜਾਂਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਕਹਿ ਕੇ ਉਹਨਾਂ ਦੀ ਰਿਹਾਈ ਲਈ ਉਪਰਾਲੇ ਕਰਦੀ ਆ ਤੇ ਇਸ ਕੌਮ ਦੀ ਜਿਹੜੀ ਦੀਦਾ ਦਲੇਰੀ ਆ, ਜੁਰਤ ਵਾ, ਇਹਨੂੰ ਕਿਸੇ ਕਰਾਹੇ ਪਾਇਆ ਜਾਵੇ। ਸੋ ਬੜੀ ਪਲਾਨ ਦੇ ਨਾਲ ਮਾਹੌਲ ਸਿਰਜਿਆ ਗਿਆ ਤੇ ਹੁਣ ਇਸ ਮੌਕੇ ਕੋਈ ਕਹਿੰਦਾ ਵੀ 500, ਕੋਈ ਕਹਿੰਦਾ 1500, ਬੜੀ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਇੱਕ ਪੂਰੀ ਜਿਵੇਂ ਇੰਡਸਟਰੀ ਚੱਲ ਰਹੀ ਹੁੰਦੀ ਆ, ਕੁਝ ਬਾਹਰ ਬੈਠੇ ਆ, ਕੁਝ ਇੱਥੇ ਨੇ ਤੇ ਇਹ ਸਾਰਾ ਜਿਹੜਾ ਪੰਜਾਬ ਦੇ ਵਿੱਚ ਖਲਾਰਾ ਪਿਆ ਹੋਇਆ ਇਹਦਾ ਕੋਈ ਉਹ ਦਿਖ ਨਹੀਂ ਰਿਹਾ ਹੈਗਾ, ਕੋਈ ਤੰਦ ਤਾਣੀ ਨਹੀਂ ਦਿਖ ਰਿਹਾ, ਕੋਈ ਸਿਰਾ ਨਹੀਂ ਦਿਖ ਰਿਹਾ ਕਿ ਇਹ ਗੱਲ ਕਿਵੇਂ ਜਾਊ। ਪਰ ਜੋ ਇੱਥੇ ਵਾਪਰ ਰਿਹਾ ਉਹਦਾ ਦੂਰ ਬੈਠ ਕੇ ਅਹਿਸਾਸ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵਿੱਚ ਜੇਕਰ ਕਿਸੇ ਦੇ ਕੋਲੇ 4 ਸਿਆੜ ਦਿਖਦੇ ਆ, 4 ਪੈਸੇ ਦਿਖਦੇ ਆ, ਜੇਕਰ ਕਿਸੇ ਨੂੰ ਕੋਈ ਮਿਹਨਤ ਦੇ ਸਿਰ ਤੇ ਨਾਮ ਬਣ ਜਾਂਦਾ ਜਾਂ ਨਾਵਾ ਬਣ ਜਾਂਦਾ ਉਹਨੂੰ ਉਸੇ ਵੇਲੇ ਧਮਕੀਆਂ ਆ ਜਾਂਦੀਆਂ ਫਰੌਤੀਆਂ ਦੇ ਲਈ ਜਾਂ ਉਹਨੂੰ ਕਹਿੰਦੇ ਆ ਵੀ ਇੰਨੇ ਪੈਸੇ ਦੇ। ਫਿਰ ਗਾਹਾਂ ਜਿਹੜੀ ਬੰਬਈ ਦੇ ਵਿੱਚ ਚੱਲਦਾ ਸੀ ਸਪਾਰੀ ਕਿਲਿੰਗ ਕਿ ਪੈਸੇ ਲੈ ਕੇ ਬੰਦਾ ਮਾਰ ਦੇਣਾ। ਜਿੱਥੋਂ ਤੱਕ ਮੇਰਾ ਧਿਆਨ ਜਾਂਦਾ ਇੱਕ ਜਗਰਾਉਂ ਇਲਾਕੇ ਦੇ ਵਿੱਚ ਕਿਸੇ ਘਰੇਲੂ ਚੱਕਰ ਦੇ ਵਿੱਚ ਕੈਨੇਡਾ 'ਚ ਬੈਠੇ ਪਰਿਵਾਰ ਨੇ ਇੱਥੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਇੱਕ ਕੁੜੀ ਦਾ ਜੱਸੀ ਤੇ ਮਿੱਠੂ ਦੀ ਕਹਾਣੀ ਜੀ ਹੁੰਦੀ ਸੀ 1998-99 ਦੀ ਗੱਲ ਆ। ਉਦੋਂ ਪਹਿਲੀ ਵਾਰ ਇਹ ਗੱਲ ਆਈ ਸੀ ਬਈ ਸਪਾਰੀ ਕਿਲਿੰਗ ਜਾਣੀ ਕਿ ਬਾਹਰੋਂ ਕਿਸੇ ਨੇ ਪੈਸੇ ਦੇ ਕੇ ਕਿਸੇ ਬੰਦਿਆਂ ਰਾਹੀਂ ਇੱਥੇ ਕੰਮ ਕਰਾ ਲਿਆ। ਫੇਰ ਕਹਿਣ ਲੱਗੇ ਓਨਰ ਕਿਲਿੰਗ। ਹੁਣ ਆ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ, ਇਹਨੂੰ ਕੀ ਕਹੀਏ। ਪਰ ਇਹ ਸਾਰਾ ਕੁਝ ਕਲੰਕ ਇਹ ਪੰਜਾਬ ਦੇ ਸੁਭਾਅ ਦੇ ਬਿਲਕੁਲ ਉਲਟ ਚੀਜ਼ ਆ। ਇਹ ਕੋਈ ਦਲੇਰੀ, ਜੁਰਤ, ਅਣਖ, ਸੂਰਬੀਰਤਾ ਜਾਂ ਨਿਡਰਤਾ ਜਾਂ ਇਸ ਤਰੀਕੇ ਵਾਲੇ ਕੁਝ ਪੋਜ਼ਿਟਿਵ ਜਿਹੜੇ ਸਾਡੇ ਸੁਭਾਅ ਦਾ ਹਿੱਸਾ ਰਹੇ ਨੇ ਉਵੇਂ ਦੀ ਕੋਈ ਗੱਲ ਨਹੀਂ ਹੈ। ਇਹ ਤਾਂ ਅਸੀਂ ਆਪਣੇ ਆਪ ਹੀ ਆਪਦੀ ਕੌਮ ਦਾ ਘਾਣ ਕਰਨ ਲੱਗੇ ਹੋਏ ਹਾਂ। ਇਹ ਕੋਈ ਮਸਲੇ ਜਿਨ੍ਹਾਂ ਲਈ ਲੜਿਆ ਜਾ ਰਿਹਾ, ਜਿਨ੍ਹਾਂ ਲਈ ਮਾਰਿਆ ਜਾ ਰਿਹਾ, ਇਹ ਤਾਂ ਉਵੇਂ ਦੀ ਗੱਲ ਹੀ ਆ ਜਿਵੇਂ ਉਹ ਕਹਿੰਦੇ ਸੀ ਵੀ ਇਹ ਜਰੈਮ ਪੇਸ਼ਾ ਨੇ ਤੇ ਅਸੀਂ ਉਵੇਂ ਦਾ ਬਣ ਕੇ ਦਿਖਾ ਰਹੇ ਹੋਈਏ ਕਿ ਲਓ ਫਿਰ ਅਸੀਂ ਹੈਗੇ ਹਾਂ ਉਹ ਜੀ। ਸੋ ਜਿਹੜੇ ਪਰਿਵਾਰ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਨੇ, ਜਿਹੜੇ ਘਰ ਇਸ ਤਰੀਕੇ ਨਾਲ ਪੱਟੇ ਜਾ ਰਹੇ ਨੇ, ਉਹਨਾਂ ਸਾਰਿਆਂ ਦੀ ਜਿਹੜੀ ਦਾਸਤਾਨ ਆ ਉਹ ਬਹੁਤ ਹੀ ਜ਼ਿਆਦਾ ਡਰਾਉਣੀ ਆ। ਆਪਾਂ ਗੱਲ ਕਰਕੇ ਸਾਰ ਦਿੰਨੇ ਆ ਪਰ ਇਹ ਗੱਲ ਸਾਨੂੰ ਆਪਣੇ ਘਰਾਂ 'ਚ, ਸੱਥਾਂ 'ਚ
ਗੁਰਦੁਆਰਿਆਂ 'ਚ ਜਿੱਥੇ ਵੀ ਕਿਤੇ ਬੈਠਦੇ ਹੋਈ ਉੱਥੇ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਜਿਹੜੀ ਜਨਰੇਸ਼ਨ ਆ ਇਸ ਵੇਲੇ ਦੀ ਉਹਨੂੰ ਕੀ ਬਣਦਾ ਦੇਖ ਰਹੇ ਹਾਂ। ਇਸ ਮਾਹੌਲ ਦਾ ਫਾਇਦਾ ਕਿਹਨੂੰ ਆ? ਫਾਇਦਾ ਪੰਥ ਅਤੇ ਪੰਜਾਬ ਦੇ ਵੈਰੀਆਂ ਨੂੰ ਆ। ਜਿਹੜੇ ਲੋਕ ਇਹ ਸਮਝਦੇ ਹੋਣ ਕਿ ਜੀ ਇਹ ਬਹੁਤ ਚੰਗੀ ਗੱਲ ਆ, ਇਹ ਪੰਜਾਬ ਦੇ ਵੈਰੀ ਨੇ ਜਿਹੜੇ ਲੋਕ ਇਸ ਤਰੀਕੇ ਨਾਲ ਸੋਚਦੇ ਨੇ, ਕਿਉਂਕਿ ਇਹ ਸਾਰਾ ਕੁਝ ਸਾਡਾ ਦੁਨੀਆ ਭਰ ਦੇ ਵਿੱਚ ਜੋ ਪਹਿਲਾਂ ਅਸੀਂ ਖੱਟਿਆ ਕਮਾਇਆ ਉਹਨਾਂ ਨੁਕਸਾਨ ਪਿਛਲੇ 40-50 ਸਾਲ ਦੇ ਉਸ ਦੌਰ ਨੇ ਨਹੀਂ ਕੀਤਾ ਜਿੰਨਾ ਇਹ ਦੌਰ ਸਾਡਾ ਕਰ ਰਿਹਾ। ਕਿਉਂ? ਕਿਉਂਕਿ ਉਦੋਂ ਜਿਹੜੇ ਮਾਰੇ ਗਏ ਜਾਂ ਜਿਹੜੇ ਉਦੋਂ ਮਾਰ ਰਹੇ ਸੀ ਉਹਨਾਂ ਦਾ ਇੱਕ ਹੋਰ ਤਰੀਕੇ ਦਾ ਦੁਨੀਆ ਦੇ ਵਿੱਚ ਪੱਖ ਬਣਦਾ ਸੀ ਕਿ ਹੋਰ ਇਹ ਵਿਚਾਰੇ ਕੀ ਕਰਨ, ਇਹਨਾਂ ਨੂੰ ਮਜਬੂਰੀ ਨਾਲ ਧੱਕ ਕੇ ਕੰਧ ਨਾਲ ਲਾਤਾ, ਫਿਰ ਇਹਨਾਂ ਨੇ ਹਥਿਆਰ ਚੱਕ ਲਏ। ਤੇ ਜਿਹੜੇ ਉਦੋਂ ਮਾਰੇ ਗਏ ਸਟੇਟ ਵਿਕਟਮ, ਉਹਨਾਂ ਸਾਰਿਆਂ ਦੇ ਬਾਰੇ ਦੁਨੀਆ ਨੇ ਮੰਨਿਆ ਕਿ ਮਨੁੱਖੀ ਹੱਕਾਂ ਦਾ ਇਹਨਾਂ ਦਾ ਘਾਣ ਹੋਇਆ ਵਿਚਾਰਿਆਂ ਦਾ। ਇਸ ਚੀਜ਼ ਨਾਲ ਸਾਡਾ ਕੇਸ, ਸਾਡੀ ਹਿਊਮਨ ਰਾਈਟਸ ਵਾਇਲੇਸ਼ਨ ਦੇ ਕੇਸ ਦੇ ਆਧਾਰ ਤੇ ਸਾਡੀ ਆਜ਼ਾਦੀ ਦਾ ਕੇਸ ਜਿਹੜਾ ਸੀ ਉਹ ਮਜ਼ਬੂਤ ਹੁੰਦਾ ਸੀ। ਪਰ ਆਹ ਜੋ ਕੁਝ ਵਾਪਰ ਰਿਹਾ ਇਹ ਬਹੁਤ ਖਤਰਨਾਕ ਆ, ਬਹੁਤ ਮਾੜਾ। ਅੱਜ ਸਾਰੇ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਚਰਚਾ, ਸਾਰੇ ਮੀਡੀਆ ਵਿੱਚ ਇਸ ਗੱਲ ਦੀ ਚਰਚਾ। ਅਜੇ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੱਸੇ ਜਾਂਦੇ ਝਰਮਲ ਸਿੰਘ ਦੇ ਕਤਲ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਆ ਸਰਬਜੀਤ ਕੌਰ ਮਾਣੂਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਭਤੀਜੇ ਦੀ ਉਹਦੀ ਮੌਤ ਦੀ ਖਬਰ ਆ ਜਿਹੜੀ ਉਹਨੇ ਹਿਲਾ ਕੇ ਰੱਖ ਦਿੱਤਾ। ਖੈਰ, ਦੂਸਰਾ ਜਿਹੜਾ ਨੁਕਤਾ ਜਿੱਤੇ ਆਪਾਂ ਅੱਜ ਚਰਚਾ ਕਰੀਏ ਉਹ ਹੈ ਕਿ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ 40 ਦਿਨ ਦੀ ਫੇਰ ਪੈਰੋਲ ਦੇ ਦਿੱਤੀ ਆ। ਇੱਕ ਪਾਸੇ ਬੀਜੇਪੀ ਨਾਲ ਸੰਬੰਧਿਤ ਸਿੱਖ ਜਿਹੜੇ ਆ ਉਹ ਦਾਅਵਾ ਕਰਦੇ ਫਿਰਦੇ ਆ ਕਿ ਬੀਜੇਪੀ ਤਾਂ ਸਿੱਖਾਂ ਨੂੰ ਬਹੁਤ ਸਤਿਕਾਰ ਦਿੰਦੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਨੇ ਜਿਹੜੇ ਬੀਜੇਪੀ ਨੂੰ ਸਿੱਖਾਂ ਦੀ ਹਤੈਸ਼ੀ ਦੱਸਦੇ ਫਿਰਦੇ। ਇਹਨਾਂ ਸਾਰਿਆਂ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਕਿ ਬੇਸ਼ੱਕ ਡੇਰਾ ਸਰਸਾ ਦਾ ਮੁਖੀ ਕਤਲਾਂ ਅਤੇ ਬਲਾਤਕਾਰਾਂ ਜਿਹੜੇ ਕਿ ਉਹਨੇ ਆਪਦੇ ਡੇਰੇ ਦੇ ਵਿੱਚ ਹੀ ਆਪਦੇ ਹੀ ਸ਼ਰਧਾਲੂਆਂ ਦੀਆਂ ਧੀਆਂ ਨਾਲ ਕੀਤਾ ਹੈ, ਉਸ ਮਾਮਲੇ ਵਿੱਚ ਉਹ ਕੈਦਾਂ ਕੱਟ ਰਿਹਾ, ਡਬਲ ਕੈਦ ਕੱਟ ਰਿਹਾ। ਪਰ ਸਾਡੀ ਕੌਮ ਨੂੰ ਤਾਂ ਇਹ ਅੱਜ ਭਲੀ ਭਾਂਤ ਪਤਾ ਕਿ ਕਿਵੇਂ ਡੇਰਾ ਸਰਸਾ ਦੇ ਵਿੱਚ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਅਤੇ ਸਾਡੀ ਕੌਮ ਦੀ ਹੇਠੀ ਕਰਨ ਦਾ ਪ੍ਰੋਗਰਾਮ ਬਣਿਆ, ਕਿਵੇਂ ਉਹਦੇ ਲਈ ਕਿਹਦੇ ਰਾਹੀਂ ਕਿੰਨਾ ਪੈਸਾ ਆਇਆ, ਕਿਹੜੇ ਕਿਹੜੇ ਬੰਦੇ ਇਸ ਸਾਜ਼ਿਸ਼ ਦਾ ਹਿੱਸਾ ਬਣ ਕੇ ਕੀ ਕੁਝ ਕਰਦੇ ਰਹੇ। ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਇਹ ਸਿੱਖ ਜਿਹੜੇ ਅੱਜ ਉਸ ਬੀਜੇਪੀ ਦੇ ਹੱਕ 'ਚ ਐਡਵੋਕੇਸੀ ਕਰਦੇ ਫਿਰਦੇ ਆ ਜਿਹੜੀ ਆਏ ਦਿਨ ਡੇਰਾ ਮੁਖੀ ਨੂੰ ਪੈਰੋਲਾਂ ਦਿੰਦੀ ਹੈ। ਇੱਕ ਪਾਸੇ ਸਾਡੀ ਕੌਮ ਦੇ ਯੋਧੇ ਨੇ ਜਿਨ੍ਹਾਂ ਨੂੰ ਧੜੱਲੇ ਨਾਲ ਠੋਕ ਵਜਾ ਕੇ ਅਮਿਤ ਸ਼ਾਹ ਵਰਗੇ ਕਹਿੰਦੇ ਆ ਕਿ ਨਹੀਂ ਛੱਡਣੇ, ਦੂਜੇ ਪਾਸੇ ਡੇਰਾ ਮੁਖੀ ਇਹਦਾ ਹੁਣ ਇਉਂ ਆ ਵੀ ਜਿਵੇਂ ਉਹਦਾ ਪਾਸ ਹੀ ਬਣਾ ਦੇਣਾ ਚਾਹੀਦਾ ਵੀ ਜਦੋਂ ਤੇਰਾ ਜੀ ਕਰਦਾ ਆਪਦਾ ਆ ਜਾ ਕਰ, ਜੇਲ੍ਹ 'ਚ ਸਾਲ 'ਚ 2-4 ਦਿਨ ਲਾ ਜਾਇਆ ਕਰ। ਤੇ ਜੇ ਕਾਨੂੰਨ ਅਨੁਸਾਰ ਪੈਰੋਲ ਮਿਲ ਰਹੀ ਆ ਤੇ ਫਿਰ ਬਾਕੀ ਭਾਰਤ ਦੇ ਵਿੱਚ ਜੇਲ੍ਹਾਂ 'ਚ ਬੰਦ ਜਿਹੜੇ ਹਜ਼ਾਰਾਂ ਲੱਖਾਂ ਲੋਕ ਨੇ ਉਹਨਾਂ ਨੂੰ ਤਾਂ ਸਰਸੇ ਵਾਲੇ ਵਾਂਗੂ ਪੈਰੋਲਾਂ ਮਿਲਦੀਆਂ ਨਹੀਂ। ਕੁੱਲ ਮਿਲਾ ਕੇ ਇਹ ਮਾਮਲਾ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲਾ, ਜਿਵੇਂ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ ਉਵੇਂ ਭਾਜਪਾ ਸਿੱਖਾਂ ਨੂੰ ਜਲੀਲ ਕਰ ਰਹੀ ਆ। ਤੇ ਸਾਡੀ ਕੌਮ ਇਹਨਾਂ ਦਲਾਂ ਦੀ ਦਲਦਲ ਦੇ ਵਿੱਚ ਉਲਝ ਕੇ ਜਦੋਂ ਬਾਦਲਕਿਆਂ ਤੋਂ ਵੀ ਨਿਰਾਸ਼ ਹੋਈ ਤਾਂ ਲੈ ਕੇ ਆਂਦਾ ਸੀ ਆਮ ਆਦਮੀ ਪਾਰਟੀ ਨੂੰ। ਹੁਣ ਆਮ ਆਦਮੀ ਪਾਰਟੀ ਵੀ ਜਿਵੇਂ ਜਲੀਲ ਕਰ ਰਹੀ ਆ ਉਹ ਸਭ ਦੇ ਸਾਹਮਣੇ ਆ। ਤਾਂ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਜੇਕਰ ਸਿੱਖਾਂ ਨੇ ਸਿੱਖੀ ਬਚਾਉਣੀ ਆ, ਆਪਣਾ ਅਣਖ ਆਪਣੀ ਗੈਰਤ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਡਾ ਆਪਣਾ ਆਜ਼ਾਦ ਕੌਮੀ ਘਰ ਸਿਰਜਣਾ ਪਊ। ਉੱਥੇ ਹੀ ਇਹਨਾਂ ਜਿਹੜੀਆਂ ਮਾੜੀਆਂ ਭੈੜੀਆਂ ਹਰਕਤਾਂ ਨੇ ਉਹਨਾਂ ਤੋਂ ਸਾਡਾ ਬਚਾਅ ਹੋ ਸਕਦਾ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕੱਤਰਤਾ ਸੱਦੀ ਸੀ ਜਿੱਥੇ
ਜਿਹੜੇ ਫੈਸਲੇ ਹੋਏ ਨੇ ਅੱਜ ਉਹਨਾਂ ਦੀ ਚਰਚਾ ਜਿਹੜੀ ਆ ਉਹ ਹੋ ਰਹੀ ਆ। ਖਾਸ ਤੌਰ ਦੇ ਉੱਤੇ ਜਿਹੜੀ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਕਰੀਰ ਕੀਤੀ ਜਾਂ ਆਪਦਾ ਬਿਆਨ ਕੀਤਾ, ਉਹ ਬਹੁਤ ਅਰਥ ਰੱਖਦਾ। ਪਰ ਪਹਿਲਾਂ ਆਪਾਂ ਇਹ ਖਬਰ ਲੈਂਦੇ ਆ ਕਿ ਪੰਜ ਸਿੰਘ ਸਾਹਿਬਾਨ ਦੀ ਅੱਜ ਵਾਲੀ ਇਸ ਮੀਟਿੰਗ ਵਿੱਚ ਪੰਜਾਬ ਦੀ ਸਿਆਸਤ ਨੂੰ ਇੱਕ ਹੋਰ ਹਲਾਰਾ ਮਿਲਿਆ। ਜਾਣੀ ਕਿ ਜੋ ਗਧੀਗੇੜ ਪਹਿਲਾਂ ਚੱਲ ਰਿਹਾ, ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਗਾਇਬ ਹੋ ਚੁੱਕੇ ਪਾਵਨ ਸਰੂਪਾਂ ਵਾਲੇ ਮਾਮਲੇ ਉੱਤੇ ਧੜਾ-ਧੜ ਛਾਪੇ ਮਾਰ ਕੇ ਗ੍ਰਿਫਤਾਰੀਆਂ ਕਰ ਰਹੀ ਆ ਤੇ ਉਹਨਾਂ ਦੋਸ਼ੀਆਂ ਨੂੰ ਆਪਣੇ ਸ਼ਿਕੰਜੇ 'ਚ ਲੈ ਕੇ ਇੱਕ ਤਰੀਕੇ ਨਾਲ ਬਾਦਲ ਕਿਆਂ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਨੱਥ ਪਾਉਣ ਨੂੰ ਫਿਰਦੀ ਆ, ਨੀਵਾਂ ਦਿਖਾਉਣ ਨੂੰ ਫਿਰਦੀ ਆ ਸਿਆਸਤ ਦੇ ਤਹਿਤ, ਜਿਨ੍ਹਾਂ ਨੇ ਪਾਵਨ ਗਾਇਬ ਹੋਏ ਸਰੂਪਾਂ ਵਾਲੇ ਮਾਮਲੇ 'ਚ ਅਪਰਾਧ ਕੀਤਾ ਤੇ ਉਹ ਅਪਰਾਧ ਬਾਰੇ ਸ਼੍ਰੋਮਣੀ ਕਮੇਟੀ ਨੇ ਆਪ ਵੀ ਮੰਨਿਆ ਹੋਇਆ ਅਕਾਲ ਤਖਤ ਸਾਹਿਬ ਤੋਂ ਜਾਂਚ ਹੋ ਚੁੱਕੀ ਹੈ। ਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਪੂਰੀ ਤਰ੍ਹਾਂ ਡਟ ਕੇ ਕਹਿ ਰਹੇ ਨੇ ਵੀ ਇਹ ਕੋਈ ਗਲਤ ਵਾ ਜਿਹੜੀ ਕਾਰਵਾਈ ਆ, ਇਹ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਆ ਸਿੱਖਾਂ ਦੇ ਮਾਮਲਿਆਂ 'ਚ, ਅਸੀਂ ਕੋਈ ਇਹਨਾਂ ਦਾ ਦਖਲ ਬਰਦਾਸ਼ਤ ਨਹੀਂ ਕਰਾਂਗੇ। ਜਾਣੀ ਕਿ ਸ਼੍ਰੋਮਣੀ ਕਮੇਟੀ ਨੇ, ਬਾਦਲ ਕਿਆਂ ਨੇ ਐਲਾਨੀਆ ਤੌਰ ਦੇ ਉੱਤੇ ਪੁਲਿਸ ਨੂੰ ਸਹਿਯੋਗ ਨਾ ਕਰਨ ਦਾ ਐਲਾਨ ਕਰ ਦਿੱਤਾ ਹੋਇਆ। ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਚੈਪਟਰ ਆ ਕਿ ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਾਲ ਜਥੇਦਾਰ ਅਕਾਲ ਤਖਤ ਵੀ ਇੱਕ ਧਿਰ ਬਣਦੇ ਦਿਖ ਰਹੇ ਨੇ, ਤਾਂ ਅੱਜ ਵਾਲੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਵਿੱਚ ਉਹਦੀਆਂ ਗੜਬੜਾਂ ਕਰਕੇ ਅਕਾਲ ਤਖਤ ਸਾਹਿਬ ਤੇ ਸੰਮਣ ਕਰ ਲਿਆ ਗਿਆ। ਹੁਣ ਇਹ ਜਿਹੜੀ ਸੰਮਣ ਕਰਨ ਦੀ, ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਕਹਾਣੀ ਆ, ਇਹ ਕਈ ਅਰਥਾਂ ਵਾਲੀ ਆ। ਇਹ ਗੱਲ ਆਖੀ ਗਈ ਆ ਕਿ ਇੱਕ ਕੋਈ ਵੀਡੀਓ ਆ ਜਿਹਦੇ ਵਿੱਚ ਭਗਵੰਤ ਮਾਨ ਸ਼ਰਾਬੀ ਹਾਲਾਤ ਵਿੱਚ ਕੁਝ ਗਲਤ ਕਰਦਾ ਹੈਗਾ ਕਿ ਉਹਨੇ ਮਤਲਬ ਕਿ ਸ਼ਰਾਬ ਦੇ ਜਿਹੜੇ ਛਿੱਟੇ ਜੇ ਮਾਰੇ ਆ, ਜਿਹੜੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ, ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਆ, ਵਿੱਚ ਹੀ ਕਹੀ ਜਾਂਦੇ ਆ ਕਿ ਹੋਰ ਵੀ ਕਾਫੀ ਗਲਤ ਗੱਲਾਂ ਜਿਹੜੀਆਂ। ਹੁਣ ਉਹ ਵੀਡੀਓ AI ਨਾਲ ਬਣਾਈ ਆ, ਉਹ ਸੱਚੀ ਆ, ਉਹ ਝੂਠੀ ਆ, ਇਹ ਮਸਲਾ ਤਾਂ ਪਿੱਛੇ ਰਹਿ ਗਿਆ। ਇਸ ਮੌਕੇ ਇਸ ਗੱਲ ਸਮੇਤ ਹੋਰ ਕੁਝ ਗੱਲਾਂ ਨੂੰ ਮੁੱਖ ਰੱਖ ਕੇ ਜਿਹੜੀ ਭਗਵੰਤ ਮਾਨ ਦੀ ਪੇਸ਼ੀ ਜਾਂ ਤਲਬੀ ਕੀਤੀ ਗਈ ਆ, ਬੇਸ਼ੱਕ ਭਗਵੰਤ ਮਾਨ ਦਾ ਵੀ ਆ ਗਿਆ ਬਿਆਨ ਕਿ ਮੈਂ ਜੀ ਜਿੱਦਣ ਮੈਨੂੰ ਸੱਦਿਆ 15 ਜਨਵਰੀ ਨੂੰ, ਉਦਣ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਭਾਰਤ ਦੀ ਰਾਸ਼ਟਰਪਤੀ ਨੇ ਆਉਣਾ, ਸ਼ਾਇਦ ਮੈਂ ਉਦਣ ਨਾ ਹਾਜ਼ਰ ਹੋ ਸਕਾਂ ਪਰ ਮੈਂ ਜ਼ਰੂਰ ਆਵਾਂਗਾ। ਹੁਣ ਆਪਾਂ ਨੂੰ ਸਭ ਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਵਾਰ-ਵਾਰ ਭਗਵੰਤ ਮਾਨ ਨੇ ਬੇਜਾਬਤਾ ਤਹਿਜ਼ੀਬ ਨੂੰ ਛਿੱਕੇ ਚੱਟ ਕੇ ਟੰਗ ਕੇ ਬੋਲਣ ਮੌਕੇ ਕੋਈ ਕਸਰ ਨਹੀਂ ਛੱਡੀ ਕਿ ਮੈਨੂੰ ਸੱਦੋ ਅਕਾਲ ਤਖਤ ਸਾਹਿਬ ਤੇ, ਮੈਂ ਦੇਖਦਾ ਇਹ ਕੀ ਕਰ ਲੈਣਗੇ, ਕਦੇ ਕੁਛ ਕਦੇ ਕੁਛ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਣ ਮੌਕੇ ਜੋ ਗੱਲਾਂ ਜਥੇਦਾਰ ਗੜਗੱਜ ਨੇ ਕੀਤੀਆਂ, ਉਹਦੇ ਵਿੱਚ ਉਹਨੇ ਉਹ ਸਾਰੇ ਬਿਆਨ ਵੀ ਦਿਖਾਏ ਕਿ ਅੱਡ-ਅੱਡ ਮੌਕਿਆਂ ਦੇ ਉੱਤੇ ਕਿੰਨੀ ਵਾਰ ਕਹਿ ਚੁੱਕਿਆ ਵਾ ਕਿ ਗੁਰੂ ਦੀ ਗੋਲਕ 'ਚ ਪੈਸੇ ਨਾ ਪਾਇਆ ਕਰੋ। ਦੂਸਰਾ, ਜਦੋਂ ਵੀ ਕਿਤੇ ਭਗਵੰਤ ਮਾਨ ਨੂੰ ਮੌਕਾ ਮਿਲਦਾ, ਉਹ ਮਰਿਆਦਾ ਜਿਹੜੀ ਸਾਡੇ ਧਰਮ ਦੀ ਲਛਮਣ ਰੇਖਾ, ਰਾਮਕਾਰ, ਅਨੁਸ਼ਾਸਨਬੱਧ ਰੱਖਣ ਲਈ ਸਾਨੂੰ ਉਹਦੇ ਉੱਤੇ ਜ਼ਰੂਰ ਸਵਾਲ ਖੜੇ ਕਰਦਾ। ਕੁੱਲ ਮਿਲਾ ਕੇ ਭਗਵੰਤ ਮਾਨ ਦੇ ਲਈ ਇਹ ਜਿਹੜਾ ਸੰਮਣ ਕੀਤਾ ਗਿਆ, ਇਹ ਸਾਰੀ ਜਿਹੜੀ ਕਹਾਣੀ ਹੈ, ਇਹਦੇ ਨਾਲ ਬਹੁਤ ਸਾਰਾ ਕੁਝ ਹੋਰ ਵੀ ਜੁੜਿਆ ਹੋਇਆ। ਜਦੋਂ ਪਿਛਲੇ ਦਿਨੀ ਇਕੱਤਰਤਾ ਹੋਈ ਸੀ, ਉਦੋਂ ਵੀ ਜਥੇਦਾਰ ਸਾਹਿਬਾਨ ਨੇ ਉਹਨਾਂ ਕੇਸਾਂ ਦੀ ਗੱਲ ਕੀਤੀ ਸੀ ਜਿਹੜੇ ਪੁਲਿਸ ਨੇ ਕਦੇ ਹੱਲ ਨਹੀਂ ਕੀਤੇ। ਆਪਾਂ ਵੀ ਇਸ ਪ੍ਰੋਗਰਾਮ 'ਚ ਕਹਿੰਦੇ ਰਹਿੰਦੇ ਆ ਕਿ ਅਰਚਨਾ ਮਕਵਾਨਾ ਦਾ ਮਾਮਲਾ, ਜਾਂ ਜਿਸ ਦੁਸ਼ਟ ਨੇ
ਦਰਬਾਰ ਸਾਹਿਬ ਦੀ ਉੱਪਰਲੀ ਮੰਜ਼ਲ ਤੋਂ ਛਾਲ ਮਾਰ ਕੇ ਥੱਲੇ ਕੋਈ ਕਾਂਡ ਕਰਨਾ ਸੀ, ਪਰ ਉਹ ਦੋਸਤ ਉੱਥੇ ਸੋਧਿਆ ਗਿਆ। ਇਹੋ ਜਿਹੇ ਘੱਟੋ ਘੱਟ 35-40 ਕੇਸ ਤਾਂ ਦਰਬਾਰ ਸਾਹਿਬ ਕੰਪਲੈਕਸ ਨਾਲ ਸੰਬੰਧਿਤ ਹੀ ਨੇ, ਜਿਨ੍ਹਾਂ ਦੇ ਬਾਰੇ ਕਦੇ ਪੰਜਾਬ ਪੁਲਿਸ ਨੇ ਕੋਈ ਚੱਜ ਹਾਲ ਦੀ ਕਾਰਵਾਈ ਨਹੀਂ ਕੀਤੀ। ਤੇ ਇਵੇਂ ਹੀ ਮੌੜ ਮੰਡੀ ਦੇ ਵਿੱਚ ਇੱਕ ਬਲਾਸਟ ਹੋਇਆ ਤੇ ਕਿੰਨੇ ਸਾਲ ਹੋ ਗਏ ਉਸ ਬਾਰੇ ਅੱਜ ਤੱਕ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਇਵੇਂ ਹੀ ਪ੍ਰਦੀਪ ਕਲੇਰ ਨੇ ਅਦਾਲਤ ਵਿੱਚ ਬਿਆਨ ਦੇ ਦਿੱਤੇ ਆ ਕਿ ਜੀ ਕਿਵੇਂ ਡੇਰਾ ਸਰਸਾ ਦੇ ਵਿੱਚ ਪਲਾਨ ਬਣਿਆ ਤੇ ਹਨੀਪ੍ਰੀਤ ਸੀ ਤੇ ਆਹ ਹੋਇਆ ਉਹ ਹੋਇਆ। ਅੱਜ ਇਹ ਰੌਲਾ ਪੂਰੀ ਤਰ੍ਹਾਂ ਭਖ ਗਿਆ ਜਦੋਂ ਜਥੇਦਾਰ ਸਾਹਿਬਾਨ ਨੇ ਵੀ ਕਿਹਾ ਕਿ ਮੌੜ ਬੰਬ ਕਾਂਡ ਦੇ ਜਿਹੜੇ ਦੋਸ਼ੀ ਆ, ਖਾਸ ਤੌਰ ਤੇ ਡੇਰਾ ਸਰਸਾ ਦਾ ਜਿਹੜਾ ਉਸ ਕਾਂਡ ਨਾਲ ਲਿੰਕ ਜੁੜ ਚੁੱਕਿਆ ਵੀ ਉੱਥੇ ਜੀ ਉਹ ਕਾਰ ਆਈ ਤੇ ਬੈਟਰੀ ਉੱਥੇ ਜੋੜੀ ਤੇ ਉਹ ਸਾਰਾ ਕੁਝ ਨੰਗਾ ਹੋ ਚੁੱਕਿਆ। ਫਿਰ ਪਿਛਲੇ 10-12 ਸਾਲਾਂ ਤੋਂ ਪੰਜਾਬ ਸਰਕਾਰ ਨੇ, ਦਿੱਲੀ ਸਰਕਾਰ ਨੇ, ਭਾਰਤੀ ਨਿਜ਼ਾਮ ਨੇ ਉਸ ਕਾਂਡ ਨੂੰ ਪੂਰੀ ਤਰ੍ਹਾਂ ਦੱਬਿਆ ਹੋਇਆ ਵੀ ਉੱਤੇ ਕੋਈ ਗੱਲ ਨਹੀਂ ਕਰਨੀ। ਸੋ ਮੌੜ ਬੰਬ ਕਾਂਡ ਜਿਹੜਾ ਹੈ ਉਹ ਫੇਰ ਚਰਚਾ 'ਚ ਆ ਗਿਆ, ਪਰ ਕਿਸੇ ਅਕਾਲੀ ਕਾਂਗਰਸੀ ਲੀਡਰ ਨੇ ਪਿਛਲੇ 10-15 ਸਾਲਾਂ ਤੋਂ ਇਸ ਮਸਲੇ ਨੂੰ ਕਿਉਂ ਨਹੀਂ ਛੇੜਿਆ, ਇਹ ਵੀ ਸੋਚਣ ਵਾਲੀ ਗੱਲ ਹੈ। ਪੰਜਾਬ ਦੀ ਧਰਤੀ ਉੱਤੇ ਬੰਬ ਚੱਲੇ, ਬੰਦੇ ਮਰਨ ਤੇ ਸਾਰੇ ਸਿਆਸੀ ਭਲਵਾਨ ਦੜ ਵੱਟ ਕੇ ਬੈਠੇ ਰਹਿਣ। ਕਿਹਨੇ ਹੁਕਮ ਕੀਤਾ? ਉਹੀ ਗੱਲ ਜਿਹੜੀ ਆਪਾਂ ਅਕਸਰ ਕਹਿੰਦੇ ਆ ਕਿ ਇਹ ਸਾਰੇ ਰਲੇ ਕਬੂਤਰ ਨੇ, ਭਾਰਤੀ ਨਿਜ਼ਾਮ ਦੇ ਹੁਕਮਾਂ ਦੇ ਤਹਿਤ ਚੱਲਦੇ ਨੇ। ਅੱਜ ਜਿਹੜਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਮਸਲਾ ਛੇੜਿਆ, ਉਹਦੇ ਕੁਝ ਕਾਰਨ ਹੋਰ ਨੇ ਜਿਹੜੇ ਆਪਾਂ ਨੂੰ ਸਭ ਨੂੰ ਪਤਾ ਹੈ। ਹੁਣ ਇੱਕ ਪਾਸੇ ਤਾਂ ਇੱਥੇ UAPA ਲਾਉਣ ਲੱਗੇ ਸਕੈਂਟ ਲਾਉਂਦੇ ਆ। ਪਿਛਲੇ ਦਿਨੀ ਆਪਾਂ ਗੱਲ ਕਰ ਚੁੱਕੇ ਆ, ਮੋਗੇ ਏਰੀਏ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਕਿਤੇ ਪੁਰਾਣੀ ਖਿੱਚੀ ਹੋਈ ਫੋਟੋ ਪੋਸਟ ਕਰਤੀ। ਜਦੋਂ ਕਿਤੇ ਅਨੰਦਪੁਰ ਸਾਹਿਬ ਗਿਆ, ਉੱਥੇ ਉਹ ਜਿਹੜੀਆਂ ਖਿਡੌਣਾ ਟੋਏ ਬੰਦੂਕ ਹੁੰਦੀ ਆ ਰਫਲ ਜੀ, ਉਹਦੇ ਨਾਲ ਕਿਤੇ ਫੋਟੋ ਕਰਾ ਬੈਠਿਆ। ਉਹ ਚਾਮਲੇ ਹੋਏ ਨੇ ਕਿਤੇ ਪਾਤੀ ਤੇ ਉੱਤੇ ਪਰਚਾ ਦਰਜ ਹੋ ਗਿਆ ਹਥਿਆਰਾਂ ਦੀ ਪ੍ਰਦਰਸ਼ਨੀ ਦਾ। ਇੱਕ ਪਾਸੇ ਤਾਂ ਖਿਡੌਣੇ ਵਾਲੀ ਰਫਲ ਤੇ ਹੀ ਪਰਚੇ ਦਰਜ ਹੋ ਰਹੇ ਨੇ ਤੇ ਦੂਜੇ ਪਾਸੇ ਐਡਾ ਮੌੜ ਬੰਬ ਕਾਂਡ ਤੇ ਉਹਦੀ ਕੋਈ ਸੁਣਵਾਈ, ਕੋਈ ਪੈਰਵਾਈ ਨਹੀਂ। ਇਸ ਮਾਹੌਲ ਦੇ ਵਿੱਚ ਸਾਫ਼ ਦਿਖ ਰਿਹਾ ਕਿ ਮੌਜੂਦਾ ਭਾਰਤੀ ਨਿਜ਼ਾਮ, ਚਾਹੇ ਉਹ ਦਿੱਲੀ ਤੋਂ ਚੱਲੇ ਚਾਹੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੱਲੇ, ਪੂਰਾ ਸੋਚ ਵਿਚਾਰ ਕੇ ਸਿੱਖਾਂ ਦੇ ਖਿਲਾਫ ਜਾਂਦੀ ਗੱਲ ਨੂੰ ਜ਼ਿਆਦਾ ਚੱਕਿਆ ਜਾਂਦਾ। ਸਿੱਖਾਂ ਦੇ ਹੱਕ 'ਚ ਕੋਈ ਗੱਲ ਜਾਂਦੀ ਹੈ ਉੱਥੇ ਦੜ ਪੱਟ ਲਈ ਜਾਂਦੀ। ਅੱਜ ਇਹ ਗੱਲ ਬਾਰ-ਬਾਰ ਉੱਭਰੀ ਕਿ ਬਰਗਾੜੀ ਜਾਂ ਬਹਿਬਲ ਕਾਂਡ ਦੇ ਬਾਰੇ ਪੰਜਾਬ ਸਰਕਾਰ ਨੇ ਕੱਖ ਨਹੀਂ ਕੀਤਾ। ਹੁਣ ਅਕਾਲੀ ਦਲ ਦਾ ਰਾਜ ਤਾਂ ਹੈ ਨਹੀਂ। ਇਹ ਸਹੀ ਗੱਲ ਆ ਕਿ ਅਕਾਲੀਆਂ ਨੇ ਆਪਦੇ ਰਾਜ ਵਿੱਚ ਜੇ ਕੁਝ ਨਹੀਂ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ। ਜੇ ਕਾਂਗਰਸ ਨੇ ਆਪਦੇ ਰਾਜ ਵਿੱਚ ਕੁਝ ਨਹੀਂ ਕੀਤਾ ਫਿਰ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ। ਹੁਣ ਰਾਜ ਆਮ ਆਦਮੀ ਪਾਰਟੀ ਦਾ, ਇਹ ਤਾਂ ਉੱਥੇ ਜਿਹੜਾ ਸਪੀਕਰ ਆ ਪੰਜਾਬ ਵਿਧਾਨ ਸਭਾ ਦਾ ਕੁਲਤਾਰ ਸਿੰਘ ਸੰਧਵਾਂ, ਉਹ ਬਕਾਇਦਾ ਬਰਗਾੜੀ ਬੇਅਦਬੀ ਮਾਮਲੇ ਵਾਲੇ ਜਿਹੜਾ ਉਹ ਸਟੇ ਸੀ ਉੱਥੇ ਜਾ ਕੇ ਕਹਿ ਕੇ ਆਇਆ ਸੀ ਕਿ 3 ਮਹੀਨੇ ਦੇ ਵਿੱਚ ਸਰਕਾਰ ਇਨਸਾਫ ਦਿਵਾ ਦੂ। ਪਰ ਅੱਜ ਤੱਕ ਇਸ ਮਾਮਲੇ ਤੇ ਕੱਖ ਨਹੀਂ ਹੋਇਆ। ਦੂਜੇ ਪਾਸੇ ਜਿਹੜੇ ਬੇਅਦਬੀ ਨਾਲ ਸੰਬੰਧਿਤ ਕੇਸ ਚੱਲਦੇ ਆ, ਉਹਦੇ ਵਿੱਚ ਸੂਬਾ ਸਰਕਾਰ ਦਾ ਵਕੀਲ ਪੇਸ਼ ਹੀ ਨਹੀਂ, ਸੂਬਾ ਦਾ ਵਕੀਲ ਬਿਲਕੁਲ ਪੇਸ਼ ਨਹੀਂ ਹੋ ਰਿਹਾ। ਤੇ ਇਸ ਮਾਮਲੇ ਵਿੱਚ ਆਪਣੇ ਤੌਰ ਤੇ ਸੀਨੀਅਰ ਜਿਹੜਾ ਵਕੀਲ ਆ ਹਰਵਿੰਦਰ ਸਿੰਘ ਫੂਲਕਾ ਸਾਹਿਬ ਸੁਪਰੀਮ ਕੋਰਟ, ਉਹ ਪੇਸ਼ ਹੋ ਰਹੇ ਨੇ ਕਿਉਂਕਿ ਸਾਰੇ ਕੇਸ ਪੰਜਾਬ ਤੋਂ ਬਾਹਰ ਜਾ ਰਹੇ ਨੇ। ਉੱਥੇ ਫਿਰ ਉਹਨਾਂ ਦੀ ਆਪਦੀ ਮਰਜ਼ੀ ਅਨੁਸਾਰ ਕੇਸਾਂ ਦੇ ਉਹ ਫੈਸਲੇ ਕਰਵਾ ਸਕਦੇ ਹੋਣਗੇ। ਖੈਰ, ਜਿਹੜਾ ਅੱਜ ਜਥੇਦਾਰ ਨੇ ਸੱਦਿਆ, ਉਹਦੇ ਵਿੱਚ ਉਹ ਮਾਮਲਾ ਫੇਰ ਦੁਬਾਰਾ ਖੜਾ ਹੋ ਗਿਆ ਜਿਹੜਾ ਆਪਾਂ ਪਿਛਲੇ ਦਿਨੀ ਇਸੇ ਪ੍ਰੋਗਰਾਮ ਦੇ ਵਿੱਚ ਸਪਸ਼ਟ ਕੀਤਾ ਸੀ ਕਿ ਇੱਕ ਪ੍ਰੋਗਰਾਮ ਸੀ ਜਿੱਥੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਤੇ ਹੋਰ ਕੀਰਤਨੀਏ ਸਿੰਘ ਸੀ। ਉਹਨਾਂ ਨੇ ਜੱਸੀ ਗੁਰਦਾਸਪੁਰੀਏ ਨਾਮੀ ਗਾਇਕ ਨੂੰ ਕਹਿਤਾ ਤੇ ਉਹਨੇ ਇੱਕ ਆਪਦਾ ਧਾਰਮਿਕ ਗੀਤ ਗਾਤਾ। ਪੱਤਰਕਾਰ ਸਾਹਿਬ ਨੇ ਪੂਰੀ ਬੇਈਮਾਨੀ ਨਾਲ, ਸ਼ਰਾਰਤ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਜਾਇਜ਼, ਬੇਲੋੜਾ, ਬੇਤੁਕਾ ਸਵਾਲ ਕੀਤਾ। ਜੇ ਉਹ ਸਹੀ ਸਵਾਲ ਕਰਦਾ ਫਿਰ ਤਾਂ ਸਵਾਲ ਹੀ ਨਹੀਂ ਸੀ ਬਣਦਾ। ਜੇ ਉਹ ਸਹੀ ਸਵਾਲ ਕਰਦਾ ਤਾਂ ਸਵਾਲ ਇਹ ਬਣਨਾ ਸੀ ਕਿ ਜੀ
ਇੱਕ ਧਾਰਮਿਕ ਸਮਾਗਮ ਦੌਰਾਨ ਜੱਸੀ ਗੁਰਦਾਸਪੁਰੀਏ ਨਾਮੀ ਪੰਜਾਬੀ ਗਾਇਕ ਨੇ ਇੱਕ ਧਾਰਮਿਕ ਗੀਤ ਗਾਤਾ। ਹੁਣ ਇਹ ਤਾਂ ਕੋਈ ਗੱਲ ਨਹੀਂ ਸੀ ਬਣਦੀ। ਸੋ ਉਸ ਗੱਲ ਦੇ ਉਲਟ ਉਹਨੂੰ ਤਰੋੜ ਮਰੋੜ ਕੇ ਪੱਤਰਕਾਰ ਨੇ ਸਾਰੇ ਮੀਡੀਆ ਦੀ ਹਾਜ਼ਰੀ 'ਚ ਇਹ ਸਵਾਲ ਇਉਂ ਪੁੱਛਿਆ ਕਿ ਜੀ ਜੱਸੀ ਗੁਰਦਾਸਪੁਰੀਏ ਨੇ ਕੀਰਤਨ ਕੀਤਾ। ਹੁਣ ਕੀਰਤਨ ਤਾਂ ਉਹਨੇ ਕੀਤਾ ਨਹੀਂ ਸੀ, ਪਰ ਜਿਹੜਾ ਜਵਾਬ ਚਾਹੇ ਦੁਨੀਆ ਦਾ ਕੋਈ ਵੀ ਸਿੱਖ ਸ਼ਖਸੀਅਤ ਹੋਵੇ, ਜਵਾਬ ਤਾਂ ਉਹ ਇਹੀ ਦੇਵੇਗਾ ਜਿਹੜਾ ਜਥੇਦਾਰ ਕੁਲਦੀਪ ਸਿੰਘ ਡੱਗਾਜੇ ਨੇ ਦਿੱਤਾ ਕਿ ਜੀ ਮਰਿਆਦਾ ਤਾਂ ਇਹ ਕਹਿੰਦੀ ਹੈ। ਸਾਡੇ ਸਾਰਿਆਂ ਦੀ ਮਜਬੂਰੀ ਆ ਕਿ ਅਸੀਂ ਤਾਂ ਮਰਿਆਦਾ ਦੇ ਆਧਾਰ ਤੇ ਜਵਾਬ ਨਾ ਦੇਣਾ ਕਿ ਮਰਿਆਦਾ 'ਚ ਤਾਂ ਲਿਖਿਆ ਹੋਇਆ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ। ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਨੇ। ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ। ਅਗਲਾ ਮਰਿਆਦਾ 'ਚ ਲਿਖਿਆ ਹੋਇਆ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦਾਂ ਦੀ ਤੁਕ ਹੀ ਧਾਰਨਾ ਬਣਾਈ ਜਾਵੇ। ਹੁਣ ਇਸ ਗੱਲ ਨੂੰ ਜੱਸੀ ਗੁਰਦਾਸਪੁਰੀਆ ਤੇ ਸ਼੍ਰੀ ਆਪਣੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਵੀ ਸਮਝਦੇ। ਉਹਨਾਂ ਨੇ ਤੁਰੰਤ ਇਸ ਗੱਲ ਨੂੰ ਉਦੋਂ ਹੀ ਡੱਕਾ ਲਾਤਾ ਵੀ ਅਕਾਲ ਤਖਤ ਸਾਹਿਬ ਤੋਂ ਜੋ ਕਿਹਾ ਗਿਆ ਜੀ ਪ੍ਰਵਾਨ। ਸਮਝੋ ਗਏ ਕਿ ਨਾ ਤਾਂ ਜੱਸੀ ਨੇ ਕੀਰਤਨ ਕੀਤਾ ਤੇ ਨਾ ਹੀ ਜਥੇਦਾਰ ਸਾਹਿਬ ਗਲਤ ਕਹਿ ਰਹੇ ਨੇ। ਇਹ ਸਵਾਲ ਪੁੱਛਣ ਵਾਲੇ ਨੇ, ਕਿਉਂਕਿ ਅੱਜ ਕੱਲ ਮੀਡੀਆ ਦੇ ਵਿੱਚ ਕੁਝ ਇਹੋ ਜਿਹੇ ਅਨਸਰ ਨੇ ਜਿਹੜੇ ਕਿਸੇ ਵੀ ਬੰਦੇ ਨੂੰ ਪੁੱਠਾ ਸਵਾਲ ਘੇਰ ਘੇਰ ਕੇ, ਜਿਵੇਂ ਕਿਸੇ ਨੂੰ ਕਹਿ ਦਈਏ ਵੀ ਤੈਨੂੰ ਪਤਾ ਵੀ ਤੂੰ ਪਾਗਲ ਆ, ਜੇ ਤਾਂ ਉਹ ਕਵੇ ਵੀ ਨਹੀਂ, ਉਹਨੂੰ ਕਹੇ ਹਾਂ ਜਾਂ ਨਾ ਚ ਜਵਾਬ ਦੇ। ਜੇ ਉਹ ਕਵੇ ਵੀ ਨਹੀਂ ਤਾਂ ਵੀ ਫਸ ਗਿਆ, ਜੇ ਕਵੇ ਹਾਂ ਤਾਂ ਵੀ ਫਸ ਗਿਆ। ਇਸ ਤਰੀਕੇ ਨਾਲ ਅੱਜ ਕੱਲ ਬਹੁਤ ਮਕਾਰੀ ਵਾਲਾ ਦੌਰ ਆ। ਇਸ ਦੌਰ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬੋਲਾਂ ਦੇ ਆਧਾਰ ਤੇ ਫਿਰ ਚੱਕ ਲੋ ਧਰ ਲੋ ਹੋ ਗਈ ਤੇ ਉਹਦੇ ਵਿੱਚ ਐਂਟੀ ਸਿੱਖ ਲੋਕਾਂ ਨੇ ਜਾਂ ਇੱਕ ਇਹੋ ਜਿਹਾ ਗਰੁੱਪ ਪੈਦਾ ਹੋ ਚੁੱਕਿਆ ਜਿਨ੍ਹਾਂ ਦੀ ਫਿਤਰਤ ਆ ਕਿ ਅਕਾਲ ਤਖਤ ਸਾਹਿਬ, ਸਿੱਖ ਰਵਾਇਤਾਂ, ਸਿੱਖ ਇਤਿਹਾਸ, ਸਿੱਖ ਫਲਸਫਾ, ਮਰਿਆਦਾ, ਸ਼੍ਰੋਮਣੀ ਕਮੇਟੀ, ਜਥੇਦਾਰ, ਇਹਨਾਂ ਦਾ ਜਦੋਂ ਵੀ ਕੋਈ ਗੱਲ ਆਵੇ ਬਸ ਰੌਲਾ ਪਾ ਦੋ, ਮਾਰ ਲੋ ਹੋ ਜਾਂਦਾ। ਇਹ ਗੱਲ ਸੱਚੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਬੀਤੇ ਦੌਰ ਵਿੱਚ ਜਾਂ ਅੱਜ ਵੀ ਬਹੁਤ ਗੜਬੜਾਂ, ਘਾਟਾਂ, ਕਮਜ਼ੋਰੀਆਂ ਕਰਕੇ ਆਪਣਾ ਲੋਕਾਂ ਦੇ ਵਿੱਚ ਉਹ ਥਾਂ ਨਹੀਂ ਰਹਿਣ ਦਿੱਤਾ ਜਿਹੜਾ ਹੋਣਾ ਚਾਹੀਦਾ ਹੈ। ਪਰ ਕੀ ਇੰਨੀ ਗੱਲ ਦੇ ਨਾਲ ਹਰੇਕ ਮੌਕੇ ਹਰੇਕ ਨੂੰ ਖੁੱਲ੍ਹ ਮਿਲ ਗਈ ਕਿ ਉਹ ਅਕਾਲ ਤਖਤ ਸਾਹਿਬ ਦੇ ਜਾਂ ਹੁਕਮਨਾਮਿਆਂ ਦੇ ਜਾਂ ਜਥੇਦਾਰ ਸਾਹਿਬਾਨ ਦੇ ਖਿਲਾਫ ਐਵੇਂ ਬੋਲਦਾ ਫਿਰ? ਜਦੋਂ ਗਲਤ ਨੇ ਉਦੋਂ ਗਲਤ ਕਹਿ ਦਿਆਂਗੇ। ਅਸੀਂ ਹੋਈਆਂ ਸਾਰੇ ਸਿੱਖ ਜਿਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਵੇਲੇ ਡੇਰਾ ਸਰਸੇ ਦੇ ਮਾਮਲੇ 'ਚ ਕੀਤੇ ਗਲਤ ਫੈਸਲੇ ਦਾ ਵਿਰੋਧ ਕੀਤਾ ਸੀ। ਅਸੀਂ ਹੀ ਹਾਂ ਜਿਨ੍ਹਾਂ ਨੇ 2 ਦਸੰਬਰ ਵਾਲੇ ਹੁਕਮਨਾਮੇ ਦੀ ਹਮੇਸ਼ਾ ਹਮਾਇਤ ਕੀਤੀ ਹੈ। ਅਸੀਂ ਹੀ ਹਾਂ ਜਿਨ੍ਹਾਂ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਸ ਤਰੀਕੇ ਨਾਲ ਨੇਰੇ ਸਵੇਰੇ ਜਥੇਦਾਰੀ ਤੁਸੀਂ ਸੌਂਪਣ ਦੀ ਉਹ ਕਵਾਇਦ ਕੀਤੀ ਆ ਉਹ ਅਯੋਗ ਹੈ। ਅਸੀਂ ਹੀ ਹਾਂ ਜਿਨ੍ਹਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਕਿਸੇ ਵੀ ਹੋਰ ਦੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਹੀ ਕਹਿਣਾ। ਪਰ ਜਿਹੜੇ ਬੰਦਿਆਂ ਨੇ ਮਿਥੇ ਇਹ ਹੋਇਆ ਕਿ ਚਾਹੇ ਉਹ ਸਹੀ ਨੇ ਤੇ ਚਾਹੇ ਉਹ ਗਲਤ ਨੇ, ਹਰ ਵੇਲੇ ਖਿਲਾਫ ਚੱਲਣਾ, ਉਹਨਾਂ ਨੂੰ ਇਹ ਮੌਕਾ ਬੜਾ ਵਧੀਆ ਲੱਭਿਆ ਤੇ ਫਿਰ ਆਮ ਆਦਮੀ ਪਾਰਟੀ ਨੇ, ਟ੍ਰੋਲਿੰਗ ਆਰਮੀ ਨੇ ਤੇ ਉਹ ਮਾੜੀ ਫਿਤਰਤ ਵਾਲਿਆਂ ਨੇ ਪਾ ਲਿਆ ਰੌਲਾ। ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਕਹਿ ਕੇ ਕਿ ਜੀ ਸੰਗਤ ਵਿੱਚ ਕੀਰਤਨ ਤਾਂ ਇਕੱਲਾ ਸਿੱਖ ਹੀ ਕਰ ਸਕਦਾ ਮਰਿਆਦਾ ਅਨੁਸਾਰ, ਜਿਵੇਂ ਕੋਈ ਗੁਨਾਹ ਕਰਤਾ ਹੋ, ਤੇ ਉਹ ਰੰਡੀ ਰੋਣਾ ਪਾਇਆ, ਉਹ ਚੀਕ ਚਿਹਾੜਾ ਪਾਇਆ ਵੀ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਤੇ ਮੀਡੀਆ ਦੇ ਟਰੈਪ 'ਚ ਫਸ ਕੇ ਉਹ ਵੀ ਬੋਲੇ ਵੀ ਲਓ ਜੀ ਇਹ ਬਾਦਲਾਂ ਦਾ ਜਥੇਦਾਰ, ਇਹਨੇ ਐ ਕਰਨਾ ਹੀ ਸੀ, ਇਹ ਤਾਂ ਹੈ ਹੀ ਇਹੋ ਜਿਹਾ, ਜੋ ਵੀ ਅਗਲਿਆਂ ਤੋਂ ਸਰਿਆ ਬਣਿਆ ਜੀ, ਚੰਗੀਆਂ ਰੌਣਕਾਂ ਲਾਤੀ। ਉਸ ਮੌਕੇ ਬਾਕੀ ਸਾਰਿਆਂ ਦੀ ਜਿਹੜੀ ਇਸ ਹਲਕੀ ਸ਼ੋਧੀ ਮਾੜੀ ਬਿਆਨਬਾਜ਼ੀ ਆ, ਇੱਕ ਤਾਂ ਅੱਜ ਕੱਲ ਬੇਲਗਾਮ ਹੋ ਕੇ ਲੋਕ ਬੋਲਦੇ ਲਿਖਦੇ ਨੇ, ਸੋਸ਼ਲ ਮੀਡੀਆ ਨੇ ਹਰੇਕ ਨੂੰ ਹੀ ਆਪਦੀ ਭੜਾਸ ਕੱਢਣ ਦਾ ਮੌਕਾ ਦੇ ਦਿੱਤਾ। ਸੱਚੀ ਗੱਲ ਤਾਂ ਇਹ ਹੈ
ਕਿ ਜਿਹੜੀਆਂ ਗੱਲਾਂ ਬਾਤਾਂ ਮੰਡੀਰ ਬੈਠ ਕੇ ਆਸੇ-ਪਾਸੇ ਕਿਤੇ ਕਰਦੀ ਹੁੰਦੀ ਸੀ, ਜਿਹੜੇ ਲਹਿਜੇ ਬੋਲੀ 'ਚ, ਉਹ ਅੱਜ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਆਪ ਨੂੰ ਖੱਬੇ ਖਾਨ ਸਮਝਦੇ ਆ ਕਿ ਅਸੀਂ ਜਿਹਦੀ ਮਰਜ਼ੀ ਪੱਗ ਲਾ ਸਕਦੇ ਹਾਂ। ਖੈਰ, ਬਾਕੀ ਸਾਰੀਆਂ ਗੱਲਾਂ ਨਾਲੋਂ ਮਾੜਾ ਇਹ ਹੋਇਆ ਕਿ ਭਗਵੰਤ ਮਾਨ ਜਦੋਂ ਆਮ ਕਮੇਡੀਅਨ ਸੀ, ਹੋਰ ਗੱਲ ਸੀ। ਜਦੋਂ ਕੋਈ ਮੁੱਖ ਮੰਤਰੀ ਵਰਗੇ ਅਹੁਦੇ ਤੇ ਹੋਵੇ, ਉਹਦੇ ਤੋਂ ਇੱਕ ਖਾਸ ਤਰੀਕੇ ਦੇ ਤਹਿਜ਼ੀਬ ਦੀ, ਸਲੀਕੇ ਦੀ ਮੰਗ ਹੁੰਦੀ ਆ, ਹੋਣੀ ਸੁਭਾਵਿਕ ਆ। ਪਰ ਜਿਸ ਦਿਨ ਤੋਂ ਭਗਵੰਤ ਮਾਨ ਨੇ ਕੁਰਸੀ ਸਾਂਭੀ ਹੈ, ਉਹ ਇਹ ਗੱਲ ਕਦੇ ਇਹਨੂੰ ਨੇੜੇ ਹੀ ਨਹੀਂ ਆਉਣ ਦਿੱਤਾ ਵੀ ਤਹਿਜ਼ੀਬ ਕਿਹਨੂੰ ਕਹਿੰਦੇ। ਬੇਲਗਾਮ ਤੇ ਬੇਜਾਬਤਾ ਹੋ ਕੇ ਬੋਲਣਾ, ਕੋਈ ਕਿਸੇ ਦੀ ਗੱਲ ਦੀ ਅਕਲ ਨਹੀਂ, ਪਰਵਾਹ ਨਹੀਂ। ਤੇ ਜਦੋਂ ਬਾਰ-ਬਾਰ ਬੋਲਣਾ, ਹਮੇਸ਼ਾ ਹੀ ਦੇਖੋ, ਜੇ ਕੋਈ ਕਾਂਗਰਸ ਦਾ ਜਾਂ ਬੀਜੇਪੀ ਦਾ ਜਾਂ ABCD ਕਿਸੇ ਹੋਰ ਧਿਰ ਦਾ ਵੀ ਆਗੂ ਹੈ, ਜੇਕਰ ਉਹ ਅਕਾਲੀ ਦਲ ਦੀ, ਅਕਾਲੀ ਲੀਡਰਾਂ ਦੀ ਸਿਆਸਤ ਦਾ, ਕਿਸੇ ਸਿਆਸੀ ਪੈਂਤੜੇ ਦਾ ਵਿਰੋਧ ਕਰਦਾ ਹੈ, ਤਾਂ ਉਹ ਇੱਕ ਗੱਲ ਸਮਝ ਆਉਂਦੀ। ਪਰ ਮਰਿਆਦਾ, ਪਰੰਪਰਾ, ਰਵਾਇਤ, ਗੁਰੂ ਦੀ ਤੋਰੀ ਹੋਈ ਕੋਈ ਰੀਤ, ਗੁਰਬਾਣੀ, ਇਤਿਹਾਸ, ਖਾਸ ਤੌਰ ਦੇ ਉੱਤੇ ਜਿਵੇਂ ਗੁਰੂ ਦੀ ਗੋਲਕ ਦੀ ਗੱਲ ਆ, ਗੁਰੂ ਕੇ ਲੰਗਰ ਦੀ ਗੱਲ, ਇਹਨਾਂ ਬਾਰੇ ਬੋਲਦਿਆਂ ਸਾਨੂੰ ਇੱਕ ਖਾਸ ਤਰੀਕੇ ਦੇ ਲਹਿਜੇ ਦੀ ਲੋੜ ਹੈ। ਇਹ ਨਹੀਂ ਕਿ ਗੁਰੂ ਕੀ ਲੰਗਰ ਦੀ, ਗੁਰੂ ਕੀ ਗੋਲਕ ਦੀ ਗੱਲ ਨਹੀਂ ਹੋ ਸਕਦੀ। ਹਰ ਵਿਸ਼ੇ ਤੇ ਗੱਲ ਹੋ ਸਕਦੀ ਹੈ, ਪੂਰੀ ਖੁੱਲ੍ਹ ਆ, ਫਰੀडम ਹੈ, ਪਰ ਇੱਕ ਖਾਸ ਲਹਿਜੇ ਵਿੱਚ ਗੱਲ ਹੁੰਦੀ ਹੈ। ਮੈਂ ਇਹਨੂੰ ਹੋਰ ਕੀ 1950 ਤੋਂ ਲੈ ਕੇ ਜਿਹੜੇ ਕਾਂਗਰਸ ਦੇ ਲੀਡਰ ਰਹੇ ਹੋਣੇ ਆ, ਉਹ ਅਕਾਲੀ ਲੀਡਰਾਂ ਦੀ ਜਾਂ ਗੁਰਦੁਆਰੇ ਦੇ, ਇਹਨਾਂ ਗੁਰਦੁਆਰਿਆਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਾ ਕੇ ਜਾਂ ਕੁਝ ਹੋਰ ਗੱਲਾਂ ਨਹੀਂ ਸੀ ਕਹਿੰਦੇ, ਪਰ ਉਹ ਇੱਕ ਮਰਿਆਦਾ 'ਚ ਰਹਿ ਕੇ ਗੱਲ ਕਰਦੇ ਕਰਾਉਂਦੇ ਰਹੇ। ਆ ਜਿਹੜਾ ਹੁਣ ਕੰਮ ਚੱਲ ਪਿਆ, ਖਾਸ ਤੌਰ ਤੇ ਜਦੋਂ ਤੋਂ ਸੋਸ਼ਲ ਮੀਡੀਆ ਆਇਆ ਤੇ ਜਦੋਂ ਤੋਂ ਆਮ ਆਦਮੀ ਪਾਰਟੀ, ਇਹ ਤਾਂ ਆਏ ਵਿਚਾਰੇ ਸੋਸ਼ਲ ਮੀਡੀਆ ਦੇ ਕਰਕੇ ਆ ਨਾ, ਉਹਦੇ ਰਾਹੀਂ ਮਾਹੌਲ ਬਣ ਗਿਆ ਤੇ ਆ ਗਈ ਸੱਤਾ 'ਚ। ਇਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੀ ਮੰਡੀਹਰ ਟਾਈਪ ਦੀ ਮਤਲਬ ਹੁੰਦੀ ਹੈ ਨਾ ਫਿਤਰਤ, ਉਹਨੂੰ ਪੂਰੀ ਸਿਆਸੀ ਤੌਰ ਤੇ ਸਰਪ੍ਰਸਤੀ ਦਿੱਤੀ ਹੋਈ ਆ ਵੀ ਚੱਕ ਦਿਓ ਫੱਟੇ, ਪਰਵਾਹ ਨਹੀਂ ਕਰਨੀ, ਜਿਹਦੇ ਖਿਲਾਫ ਮਰਜ਼ੀ ਬੋਲੋ, ਅਸੀਂ ਬੈਠੇ। ਹੁਣ ਅਸੀਂ ਵੀ ਅਕਾਲੀ ਲੀਡਰਸ਼ਿਪ ਦੀਆਂ ਗੜਬੜਾਂ ਖਿਲਾਫ ਬੋਲਦੇ ਹਾਂ, ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਨਿਘਾਰ ਬਾਰੇ, ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਬਾਰੇ ਬੋਲਦੇ, ਪਰ ਸਾਨੂੰ ਇਹ ਹਮੇਸ਼ਾ ਫਿਕਰ ਰਹਿੰਦਾ ਕਿ ਇਹ ਸਾਡੀਆਂ ਸੰਸਥਾਵਾਂ ਨੇ, ਇਹਨਾਂ ਸੰਸਥਾਵਾਂ ਦੇ ਰਾਹੀਂ ਜੋ ਗੜਬੜ ਹੋ ਰਹੀ ਆ, ਉਹਨੂੰ ਰੋਕਣਾ ਸੰਸਥਾਵਾਂ ਦੇ ਖਿਲਾਫ ਨਹੀਂ ਹੈ। ਇਸ ਦੌਰ ਵਿੱਚ ਭਗਵੰਤ ਮਾਨ ਜਦੋਂ ਵੀ ਬੋਲਦਾ ਗੁਰੂ ਦੀ ਗੋਲਕ ਦੇ ਖਿਲਾਫ, ਜਦੋਂ ਨਫ਼ਰਤ ਨਾਲ, ਜਾਣੀ ਕਿ ਉਹ ਕਹਿੰਦਾ ਵੀ ਤੁਸੀਂ ਪੈਸੇ ਪਾਉਣੇ ਬੰਦ ਕਰੋ। ਫਿਰ ਜਿਵੇਂ ਪਿਛਲੇ ਦਿਨੀ ਗੱਲ ਆਈ ਇੱਕ, ਉਦੋਂ ਦਲੇਰ ਮਹਿੰਦੀ ਨੇ ਵੀ, ਉਹਦੇ ਇੱਕ ਆ ਜਿਹੜਾ ਭਰਾ ਉਹਦਾ ਆਪਣੀ ਮੀਕਾ, ਉਹਨੇ ਕਿਹਾ ਵੀ ਪਤਤਾਂ ਦੇ ਫਿਰ ਪੈਸੇ ਨਾ ਲਿਆ ਕਰੋ। ਇਹ ਗੱਲ ਆਏ ਦਿਨ ਆਉਂਦੀ ਆ ਕਿ ਫਿਰ ਜੀ ਪਤਤਾਂ ਦੇ ਪੈਸੇ ਨਾ ਲਿਆ ਕਰੋ। ਐਵੇਂ ਹੀ ਹੁਣ ਭਗਵੰਤ ਮਾਨ ਨੇ ਫੇਰ ਕਿਹਾ ਵੀ ਜੇ ਜੱਸੀ ਗੁਰਦਾਸਪੁਰੀਏ ਵਰਗੇ ਜੀ, ਫਿਰ ਤੁਸੀਂ, ਇਹ ਸਭ ਤੋਂ ਮਾੜਾ ਇਹਦਾ ਉਹਨੇ ਗੱਲ ਜਿਹੜੀ ਕਹੀ ਕਿ ਪਤਾ ਨਹੀਂ ਕਿੱਥੋਂ ਮਰਿਆਦਾ ਕੱਢ ਲਿਆਉਂਦੇ ਆ। ਦੱਸੋ ਭਾਈ, ਮਰਿਆਦਾ ਕਿੱਥੋਂ ਕੱਢ ਲਿਆਉਂਦੇ ਆ? ਗੁਰੂ ਸਾਹਿਬਾਨ ਦਾ ਸਭ ਤੋਂ ਪਹਿਲਾ ਸ਼ੁਰੂਆਤ ਆ ਜਿਹੜਾ, ਉਹ ਬਾਬੇ ਨਾਨਕ ਤੋਂ, ਪਹਿਲੀ ਪਾਤਸ਼ਾਹੀ ਤੋਂ ਜੇ ਪੜ੍ਹੀਏ ਤਾਂ ਸਾਫ਼ ਪਤਾ ਲੱਗਦਾ ਕਿ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਇਹੀ ਆਦੇਸ਼, ਹੁਕਮ, ਇਹੀ ਕਿਹਾ ਸੀ, ਮੰਗ ਕੀਤੀ ਸੀ ਕਿ ਇੱਕ ਤਾਂ ਜਿਹੜਾ ਸਾਬਤ ਸੂਰਤ ਰਹਿਣਾ, ਦੂਜਾ ਜਿਹੜਾ ਹੈਗਾ ਉਹ ਨਸ਼ਿਆਂ ਤੋਂ ਬਚਣਾ। ਸੋ ਤੰਬਾਕੂ ਜਾਂ ਹੋਰ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਹੈ ਤੇ ਸਾਬਤ ਸੂਰਤ। ਹੁਣ ਗੁਰੂ ਕਾਲ ਦੌਰਾਨ ਤਾਂ ਕੀਰਤਨ ਦਾ ਕੰਮ ਗੁਰੂ ਘਰਾਂ ਦੇ ਵਿੱਚ ਮੀਰਜ਼ਾਦੇ ਕਰਦੇ ਰਹੇ ਨੇ। ਆਪਾਂ ਭਾਈ ਮਰਦਾਨੇ ਦੇ ਵਾਰਸਾਂ ਦਾ, ਚਾਂਦ ਜੀ ਜਾਂ ਹੋਰ ਸਾਰਿਆਂ ਦਾ ਇਤਿਹਾਸ ਪੜ੍ਹਦੇ ਹਾਂ। ਕਦੇ ਕਿਸੇ ਨੇ ਕਿਹਾ ਵੀ ਤੁਸੀਂ ਗੈਰ ਸਿੱਖ ਹੋ ਜਾਂ ਤੁਸੀਂ ਕੀਰਤਨ ਨਹੀਂ ਕਰ ਸਕਦੇ? ਭਾਈ ਮਰਦਾਨਾ ਜੀ ਤਾਂ ਪਹਿਲੇ ਸਿੱਖ ਨੇ ਸਾਡੇ ਹਿਸਾਬ ਨਾਲ। ਉਸ ਤੋਂ ਬਾਅਦ ਚ ਕੀਰਤਨ ਸੰਗਤ ਚ ਕਰਕੇ, ਕਥਾ ਕੀਰਤਨ ਦੇ ਰਾਹੀਂ ਸਿੱਖਿਆ ਦੇਣ ਦਾ ਕਾਰਜ ਆ, ਉਹ ਤਾਂ ਸਿੱਖ ਨੇ ਕਰਨਾ। ਪਰ ਆ ਜਿਹੜੀ ਗਾਉਣ ਵਾਲੀ ਆ ਬੀਬੀ ਲਤਾ ਮੰਗੇਸ਼ਕਰ, ਮੈਂ ਇੱਥੇ ਘਰ ਅਕਸਰ ਹੀ ਜਿਹੜੀਆਂ ਉਹ ਫਿਲਮਾਂ ਨੇ, ਨਾਨਕ ਨਾਮ ਜਹਾਜ਼ ਹੈ,
ਜਾਂ ਹੋਰ ਇਹ ਲਾਈ ਦੀਆਂ ਘਰੇ ਕਈ ਵਾਰੀ। ਉਹਦੇ ਵਿੱਚ ਬਹੁਤ ਸੋਹਣਾ ਕਈ ਵਾਰੀ ਕੀਰਤਨ ਰਫੀ ਮੁਹੰਮਦ ਰਫੀ ਦਾ ਜਾਂ ਲਤਾ ਮੰਗੇਸ਼ਕਰ ਹੁਣਾਂ ਦਾ ਜਾਂ ਕਿਸੇ ਹੋਰ ਦੇ ਸ਼ਬਦ ਗਾਇਨ ਕੀਤੇ ਹੋਏ ਆ ਜਾਂਦੇ ਆ ਪੁਰਾਣੀਆਂ ਫਿਲਮਾਂ 'ਚ। ਤੇ ਕਦੇ ਨਹੀਂ ਕਿਸੇ ਨੇ ਕਿਹਾ ਹੈਗਾ ਵੀ ਤੁਸੀਂ ਇਹ ਕੀਰਤਨ ਕੀਤਾ। ਕਿਉਂ ਨਹੀਂ ਉਦੋਂ ਕਿਉਂ ਨਹੀਂ ਸਾਨੂੰ ਲੱਗਦਾ ਕਿ ਅਸਲ ਵਿੱਚ ਸੰਗਤ ਜੁੜੀ ਹੋਵੇ, ਦੀਵਾਨ ਸਜਾ ਹੋਵੇ, ਉੱਥੇ ਕਥਾ ਕੀਰਤਨ ਕਰਨ ਦਾ ਹੱਕ ਸਿੱਖ ਦਾ। ਤੇ ਉਸ ਮੌਕੇ ਜੇਕਰ ਕੋਈ ਘੋਣ ਮੋਨ ਕਵੇ ਇਹ ਮੇਰਾ ਵੀ ਹੱਕ ਆ, ਤਾਂ ਕਿਸੇ ਨੇ ਨਹੀਂ ਮੰਨਣਾ ਉਹਦਾ ਹੱਕ। ਇੱਕ ਫੌਜੀ ਆ ਜਿਹੜਾ, ਉਹ ਤਾਂ ਫੌਜੀ ਆ ਜੇਕਰ ਉਹ ਫੌਜ ਦੇ ਨਿਯਮਾਂ ਅਨੁਸਾਰ ਫੌਜ ਨੂੰ ਸਾਰੀ ਗੱਲ ਨੂੰ ਕਰਦਾ। ਉਹ ਜੀ ਇਕੱਲੇ ਕੱਪੜੇ ਪਾ ਲੈਣ ਦੇ ਨਾਲ ਨਹੀਂ ਹੁੰਦਾ। ਇਵੇਂ ਹੀ ਕੋਈ ਬੰਦਾ ਜਿੰਨਾ ਮਰਜ਼ੀ ਗੁਰੂ ਦਾ ਜਸ ਕਾਇਮ ਕਰਨ ਵਾਲਾ ਹੋਵੇ, ਜੇਕਰ ਉਹ ਗੁਰੂ ਦੀ ਮਰਿਆਦਾ 'ਚ ਨਹੀਂ ਹੈਗਾ, ਫਿਰ ਉਹ ਸੰਗਤ ਵਿੱਚ ਕਥਾ ਕੀਰਤਨ ਨਹੀਂ ਕਰ ਸਕਦਾ। ਪਰ ਇਸ ਗੱਲ ਦਾ ਭਗਵੰਤ ਮਾਨ ਨੂੰ ਕੋਈ ਮਤਲਬ ਨਹੀਂ। ਉਹਨੇ ਜਿੰਨੇ ਮਾੜੇ ਲਹਿਜੇ ਵਿੱਚ ਇਸ ਗੱਲ ਦੇ ਉੱਤੇ ਛਿੰਗਣੀ ਛੇੜੀ, ਅੱਜ ਉਹ ਗੱਲ ਇੰਨੀ ਵੱਧ ਗਈ ਕਿ ਅਕਾਲ ਤਖਤ ਸਾਹਿਬ ਤੋਂ ਉਹਨੂੰ ਸੰਮਣ ਕਰ ਲਿਆ ਗਿਆ। ਸਮਝ ਹੁਣ ਸਾਰਿਆਂ ਨੂੰ ਹੀ ਹੈ ਕਿ ਇਹ ਸਿਆਸਤ ਵੀ ਹੈ। ਪਰ ਜਿਹੜੀ ਦੂਜੀ ਗੱਲ ਆ ਭਗਵੰਤ ਮਾਨ ਨੂੰ ਸੰਮਣ ਕਰਨ ਵਾਲੇ ਉਸ ਆਦੇਸ਼ ਵਿੱਚ, ਕਿ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਬਾਰੇ, ਉਹ ਮੈਥੋਂ ਤਾਂ ਜ਼ਬਾਨ ਤੋਂ ਗੱਲ ਕਹੀ ਵੀ ਨਹੀਂ ਜਾ ਰਹੀ ਜੋ ਸਾਹਮਣੇ ਆ ਰਹੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਸਮੱਤ ਬਖਸ਼ਣ, ਇਹ ਜਿਹੜੇ ਮਸਲੇ ਆ ਇਹ ਸਖਾਵੇਂ ਮਾਹੌਲ 'ਚ ਹੱਲ ਹੋਣ। ਕੱਲ ਨੂੰ ਫੇਰ ਅੱਗੇ ਚਰਚਾ ਕਰਾਂਗੇ। ਅੱਜ ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।